ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੋਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਤੇ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਜਹੇਦਾਰ ਸਾਹਿਬ ਤੋਂ। ਉਹਨਾਂ ਨੇ ਦੂਜੀ ਲੀਡਰਸ਼ਿਪ, ਜਿਹਨੂੰ ਆਪਾਂ ਕੋਈ ਬਾਗੀ ਧੜਾ ਕਹਿ ਦਿੰਦਾ, ਕੋਈ ਵੱਖਰਾ ਅਕਾਲੀ ਦਲ ਕਹਿ ਦਿੰਦਾ, ਉਹਨਾਂ ਨੂੰ ਵੀ ਸ਼ਾਇਦ ਤਲਬ ਕਰ ਲਿਆ ਜੀ। ਦੇਖੋ, ਗੱਲ ਇਹ ਆ ਕਿ ਇਹ ਜੋ ਮੀਟਿੰਗ ਸੱਦੀ ਗਈ ਆ, ਇਹਦੇ ਵਿੱਚ ਹੋ ਕੀ ਰਿਹਾ ਕਿ 2007 ਤੋਂ 17 ਦੇ ਦੌਰਾਨ ਜਿਹੜੇ ਮੰਤਰੀ ਰਹੇ ਤੇ ਜਾਂ ਯਾਨੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਕਾਰਜਕਾਰਨੀ ਸੀਗੀ, ਉਹਨਾਂ ਦੇ ਜਿਹੜੇ ਮੈਂਬਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਇਹਨਾਂ ਸਾਰਿਆਂ ਨੂੰ ਬੁਲਾ ਲਿਆ ਜੀ, ਠੀਕ ਹੈ ਨਾ ਜੀ। ਤਾਂ ਇਹਦੇ ਵਿੱਚ ਬਿਲਕੁਲ ਉਹ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਅਕਾਲੀ ਦਲ, ਸੁਧਾਰ ਲਹਿਰ ਵਾਲੇ ਉਹ ਵੀ ਹੈ, ਜਿਨ੍ਹਾਂ ਬਾਰੇ ਆਪਾਂ ਪਿਛਲੇ ਦਿਨੀ ਇੱਕ ਵੱਡੀ ਜਾਣਕਾਰੀ ਦਿੱਤੀ ਸੀਗੀ ਕਿ ਇਨ ਫਿਊਚਰ ਪਾਰਟੀ ਬਣਾ ਸਕਦੇ ਆ। ਤਾਂ ਉਹ ਪਾਰਟੀ ਕਿਉਂ ਨਹੀਂ ਸੀ ਬਣਾ ਰਹੇ, ਉਹ ਵੀ ਇਸੇ ਚੀਜ਼ ਨਾਲ ਹੀ ਜੁੜਿਆ ਸੀ ਮਸਲਾ। ਅਦਰਵਾਈਜ਼ ਹੁਣ ਤੱਕ ਐਲਾਨ ਆਉਂਦਾ ਪ੍ਰਵੀਨ ਜੀ, ਸਮੱਸਿਆ ਇਹ ਸੀਗੀ ਕਿ ਜਦੋਂ ਤੱਕ ਇਹ ਮਾਮਲਾ ਇਧਰੋਂ ਨਜਿੱਠਿਆ ਨਾ ਜਾਂਦਾ ਧਾਰਮਿਕ ਤੌਰ ਤੇ, ਤਾਂ ਜੇ ਉਹ ਕੋਈ ਫੈਸਲਾ ਲੈਂਦੇ ਤਾਂ ਫਿਰ ਉਹਨਾਂ ਨੇ ਮਿੱਟੀ ਹੋ ਜਾਣਾ ਸੀਗਾ ਨਾ। ਸੋ ਇਸ ਵਾਸਤੇ ਉਹ ਵੇਟ ਕਰ ਰਹੇ ਸੀਗੇ। ਉਹ ਤੇ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਸਾਨੂੰ ਬੁਲਾ ਲਓ, ਅਸੀਂ ਹਾਜ਼ਰ ਹਾਂ, ਕਿਉਂਕਿ ਉਹਨਾਂ ਨੇ ਤੇ ਜਾ ਕੇ ਸਭ ਕੁਝ ਪਹਿਲਾਂ ਹੀ ਪ੍ਰਵਾਨ ਕੀਤਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਹਾਲ ਦੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇੱਕ ਜੋਦੜੀ ਕੀਤੀ ਸੀਗੀ ਕਿ ਭਾਈ ਮੈਨੂੰ ਇੱਕ ਨਿਮਾਣੇ ਸਿੱਖ ਵਜੋਂ ਤੁਸੀਂ ਇੱਥੇ ਸੱਦੋ ਤੇ ਸਜ਼ਾ ਲਾਓ ਜੋ ਵੀ ਹੈ। ਹੁਣ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਗੱਲ ਇਹ ਆ ਕਿ ਇਹਦੇ ਵਿੱਚ ਅੱਗੇ ਜਾ ਕੇ ਹੁਣ ਕੀ ਉਸ ਤਰੀਕ ਨੂੰ ਯਾਨੀ 2 ਦਸੰਬਰ ਨੂੰ ਸੱਦੀ ਆ ਬੈਠਕ। ਇਹ ਸ਼ਾਇਦ ਆਪਾਂ ਅੱਗੇ ਵੀ ਆਡੀਅנס ਨੂੰ ਦੱਸ ਦਿੱਤਾ ਸੀਗਾ ਕਿ ਅੰਦਾਜ਼ਾ ਇਹੋ ਆ ਕਿ ਦਸੰਬਰ 'ਚ ਮਾਮਲਾ ਨਿਬੜ ਜਾਏਗਾ। ਅਸਾਂ ਸ਼ਾਇਦ ਦੱਸ ਦਿੱਤਾ ਸੀਗਾ ਕਿ ਦਸੰਬਰ 'ਚ ਹੀ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਇਹ ਮਾਮਲਾ ਹੈ ਉਹ ਨਜਿੱਠਿਆ ਜਾਏਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਸ਼ਾਇਦ ਦਸੰਬਰ ਦੇ ਵਿੱਚ ਜਿਹੜੀ 2 ਦਸੰਬਰ ਨੂੰ ਇਕੱਤਰਤਾ ਹੈ, ਇਹਦੇ ਵਿੱਚ ਹੀ ਹੋ ਜਾਵੇ। ਪਰ ਹੋ ਸਕਦਾ ਹੈ ਕਿ ਥੋੜਾ ਲੰਮਾ ਚਲਾ ਜਾਵੇ ਪ੍ਰਕਰਨ। ਹੁਣ ਇੱਥੇ ਕਹਿ ਸਕਦੇ ਹਾਂ ਆਪਾਂ ਕਿ ਸਜ਼ਾ ਦਾ ਐਲਾਨ ਹੋ ਸਕਦਾ ਹੈ ਜਾਂ ਕੁਝ ਹੋਰ ਵੀ ਹੋ ਸਕਦਾ ਹੈ। ਤਾਂ ਦੇਖਣਾ ਹੋਏਗਾ ਕਿ ਕੀ ਮਾਮਲਾ ਨਿਕਲਦਾ। ਫਿਰ ਪਹੁੰਚੋ ਕਿ ਗੱਲ ਉੱਥੇ ਹੀ ਆ ਜਾਂਦੀ ਆ ਕਿ ਜਿਵੇਂ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਨੂੰ ਆਪਾਂ ਦੇਖਿਆ, ਉਹਨਾਂ ਨੂੰ ਪੰਥ ਚੋਂ ਛਿੱਕ ਦਿੱਤਾ ਗਿਆ ਸੀ, ਫਿਰ ਪਾਰਟੀ ਤੋਂ ਦੂਰ ਹੋਏ, ਫਿਰ ਚਲੋ ਹੁਣ ਵਾਪਸ ਆ ਗਏ। ਤਾਂ ਇੱਥੇ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਬਨਵਾਸ ਜਿਹੜਾ ਹੈ ਨਾ, ਕਿ ਉਹ ਨਾ ਐਲਾਨਿਆ ਜਾਵੇ, ਉਹਨੂੰ ਲੈ ਕੇ ਹੀ ਚਰਚਾ ਹੈ। ਤਾਂ ਉਦਾਂ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਮੀਟਿੰਗਾਂ ਇਹਨਾਂ ਦੀਆਂ ਕੁਛ ਹੋਈਆਂ ਸੀਗੀਆਂ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ। ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਥੋੜਾ ਉਹ ਗਰਮ ਮਿਜ਼ਾਜ ਰੱਖਦੇ ਸਨ, ਦੱਸਦੇ ਆ ਕਿ ਉਹਨਾਂ ਨੂੰ ਠੰਡਾ ਕਰਨ ਦਾ ਯਤਨ ਕੀਤਾ ਜਾ ਰਿਹਾ। ਤਾਂ ਮਤਲਬ ਕਿ ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਵਾਸਤੇ ਇਹ ਸਭ ਕੁਛ
ਕਹਿ ਸਕਦੇ ਹਾਂ ਆਪਾਂ ਕਿ ਰਾਹਤ ਵਾਲਾ ਹੋਏਗਾ ਜਾਂ ਹੋਰ ਆਫਤ ਵਾਲਾ ਹੋਏਗਾ, ਤੇ ਸਮਾਂ ਦੱਸੇਗਾ। ਅਸੀਂ ਕੋਈ ਟੀਕਾ ਟਿੱਪਣੀ ਉਹ ਜਿਹੀ ਨਹੀਂ ਕਰਾਂਗੇ, ਏਦਾਂ ਹੋਏਗਾ। ਪਰ ਲੱਗਦਾ ਤੇ ਇਹੋ ਆ ਕਿ ਜੋ ਜਥੇਦਾਰ ਸਾਹਿਬਾਨ ਨੇ, ਸਿੰਘ ਸਾਹਿਬਾਨ ਨੇ, ਉਹ ਦੋਵੇਂ ਚੀਜ਼ਾਂ ਵੇਖਣਾ ਚਾਹੁੰਦੇ ਆ ਕਿ ਸੁਖਬੀਰ ਸਿੰਘ ਬਾਦਲ ਵਾਲੇ ਮਾਮਲੇ ਦੇ ਵਿੱਚ ਜੋ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਮਾਮਲੇ 'ਚ ਹੋਇਆ ਸੀਗਾ, ਕਿ ਵੈਸਾ ਨਾ ਹੋਵੇ। ਜਥੇਦਾਰਾਂ ਦੀ ਜੋ ਕਹਿ ਲਓ ਕੰਮ ਕਰਨ ਦੀ ਜਾਂ ਜੋ ਵੀ ਇੱਥੇ ਕੌਮ ਲਈ ਫੈਸਲੇ ਲੈਣ ਦੀ ਜੋ ਸਮਰੱਥਾ ਹੈ, ਉਹਦੇ ਤੇ ਸਵਾਲ ਨਾ ਖੜਾ ਹੋਵੇ। ਤੇ ਦੂਜੇ ਪਾਸੇ ਆ ਕਿ ਇੱਕ ਧੜਾ, ਇੱਕ ਐਸਾ ਵੀ ਤੇ ਹੈ ਨਾ ਕਿ ਜੋ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਬਨਵਾਸ ਤੇ ਭੇਜਣ ਦਾ ਪਹਿਲਾਂ ਹੀ ਵਿਰੋਧ ਕਰ ਰਿਹਾ। ਤਾਂ ਹੁਣ ਇਹਦੇ ਵਿੱਚ ਦੂਜੇ ਵੀ ਹੈਗੇ ਨਾਲ, ਤੇ ਕਾਰਜਕਾਰਨੀ ਵਾਲੇ ਮੈਂਬਰ ਵੀ ਆ ਗਏ, ਸਾਰਾ ਕੁਝ ਆ ਗਿਆ। ਹੋ ਸਕਦਾ ਹੈ ਕਿ ਕਲੈਕਟਿਵਲੀ, ਮਤਲਬ ਕਿ ਸਾਰੇ ਜ਼ਿੰਮੇਵਾਰ ਤੇ ਹੈ ਹੀ ਨੇ, ਕਲੈਕਟਿਵਲੀ ਇੱਕ ਇਸ ਤਰ੍ਹਾਂ ਦੀ, ਕਿਉਂਕਿ ਸਾਰਿਆਂ ਨੂੰ ਤਾਂ ਤੁਸੀਂ ਦੇਖੋ ਨਾ, ਜੇ ਸਾਰੇ ਆ ਗਏ ਇਹਦੇ ਵਿੱਚ ਤਕਰੀਬਨ, ਤਾਂ ਉਹ ਹੁਣ ਸਾਰਿਆਂ ਨੂੰ ਤਾਂ ਪ੍ਰਵੀਨ ਜੀ ਨਹੀਂ ਨਾ ਸਿਆਸੀ ਬਨਵਾਸ ਤੇ ਭੇਜਿਆ ਜਾ ਸਕਦਾ। ਤਾਂ ਰਸਤਾ ਤਾਂ ਬਣ ਜਾਂਦਾ ਹੈ ਨਾ। ਤਾਂ ਉਹ ਕਲੈਕਟਿਵਲੀ, ਸਮੂਹਿਕ ਤੌਰ ਤੇ ਸਾਰਿਆਂ ਨੂੰ ਸਜ਼ਾ ਜਿਹੜੀ ਹੈ ਧਾਰਮਿਕ ਤੌਰ ਤੇ ਕੋਈ ਲਾ ਦਿੱਤੀ ਜਾਵੇ, ਇਹੀ ਹੋ ਸਕਦਾ। ਸੋ ਬਾਕੀ ਦੇਖੋ ਕੀ ਵਾਪਰਦਾ, ਪਰ ਕਾਫੀ ਵੱਡੀ ਖਬਰ ਬਣ ਗਈ ਸ਼ਾਮ ਪੈਂਦਾ ਪੈਂਦਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਵੋਟਾਂ ਪਿੱਛੋਂ ਹੁਣ ਜ਼ਬਾਨੀ ਜੰਗ ਸ਼ੁਰੂ ਹੋ ਚੁੱਕੀ ਹੈ ਜੀ ਲੀਡਰਾਂ ਵਿਚਾਲੇ। ਦੇਖੋ ਪ੍ਰਵੀਨ ਜੀ, ਇਹ ਭੈੜ ਹੈ ਰਾਜਨੀਤੀ ਦੀ ਕਿ ਜਦੋਂ ਇਲੈਕਸ਼ਨ ਮੁੱਦਾ ਵਿਹੀਨ ਸੀਗਾ, ਤਾਂ ਹੁਣ ਘੱਟੋ ਘੱਟ ਤੁਸੀਂ ਜਾਬਾਂ ਦੇ ਭੇਡ ਤੋਂ ਤੇ ਜਾਨ ਛੱਡੋ। ਦੇਖੋ ਹੁਣ ਸ਼ੁਰੂਆਤ ਕਿੱਥੋਂ ਹੋਈ? ਰਵਨੀਤ ਸਿੰਘ ਬਿੱਟੂ, ਅੱਛਾ, ਜਿਨ੍ਹਾਂ ਦਾ ਬੋਲ ਤੁਹਾਨੂੰ ਪਤਾ ਹੀ ਹੈ। ਉਹਨਾਂ ਕਿਹਾ ਕਿ ਮੈਂ ਤੇ ਬਸ ਰਾਜੇ ਵੜਿੰਗ ਨੂੰ ਹਰਾਉਣਾ ਸੀਗਾ, ਯਾਨੀ ਰਾਜੇ ਦੀ ਰਾਣੀ ਨੂੰ ਹਰਾਉਣਾ ਸੀ। ਅੱਛਾ, ਤੇ ਰੋਟੀ ਟੁੱਕ ਤੋਂ ਔਖਾ ਹੁੰਦਾ ਫਿਰਦਾ ਸੀ, ਤੇ ਆ ਹਰਾ ਦਿੱਤਾ, ਹੁਣ ਚਲੋ ਕੰਮ ਸਰ ਜਾਏਗਾ। ਵੀ ਇਹ ਜੋ ਕਹਿੰਦਾ ਸੀਗਾ ਕਿ ਸਵੇਰੇ ਨਿਕਲ ਜਾਂਦੀ ਆ ਇਹ ਚੋਣ ਪ੍ਰਚਾਰ ਨੂੰ ਘਰ ਦੀ ਮੇਰੀ, ਤੇ ਰਾਤ ਨੂੰ ਆਉਂਦੀ ਵੀ ਮੈਂ ਤੇ ਰੋਟੀ ਟੁੱਕ ਬੰਨੀ ਵੀ ਔਖਾ, ਉਹ ਕਹਿੰਦੇ ਵੀ ਅਸੀਂ ਸੌਖਾ ਕਰਤਾ। ਅੱਛਾ, ਰਾਜਾ ਵੜਿੰਗ ਕਹਿੰਦਾ ਇਹ ਤੇ ਮੰਦਬੁੱਧੀ ਆਦਮੀ ਹੈ ਯਾਰ, ਇਹਦਾ ਕੀ ਕਰਾਂ ਮੈਂ। ਉਹ ਮੰਦਬੁੱਧੀ ਕਹੀ ਜਾਂਦਾ, ਕਹਿੰਦਾ ਤੂੰ 12 ਦਿਨ ਇੱਥੇ ਰਿਹਾ ਤੇ ਵੋਟਾਂ ਤੇ ਝੁੱਗੇ ਚ ਤੁਹਾਨੂੰ 12,000 ਰੁਪਈਆ, ਜ਼ਮਾਨਤ ਤੁਹਾਡੇ ਤੇ ਜ਼ਬਤ ਨਹੀਂ ਹੋਈ, ਮੈਨੂੰ ਤੁਸੀਂ ਕਾਹਦਾ ਹਰਾਉਣਾ। ਤਾਂ ਗੱਲ ਇਹ ਆ ਕਿ ਹੁਣ ਦੇਖੋ ਰਾਜਾ ਵੜਿੰਗ ਤੇ ਸੁਖਬੀਰ ਸਿੰਘ ਬਾਦਲ ਦੇ ਭਰਾਤਾ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ, ਮਨਪ੍ਰੀਤ ਬਾਦਲ ਬੜਾ ਖੁਸ਼ ਹੋਏ ਨੇ। ਅੱਛਾ, ਉਹ ਤੇ ਹਾਂਜੀ ਲੱਡੂ ਵੰਡੇ ਉਹਨਾਂ ਨੇ, ਲੱਡੂ ਵੰਡ ਦੀ ਗਲੀ ਦੇ ਵਿੱਚ ਲੰਘ ਗਈ ਮਲਾਈ ਵੀ ਨਾ ਖਵੈਰ ਨੇ, ਉਹ ਤੇ ਅੱਖ ਵੀ ਮਿਲਾ ਰਹੇ ਨੇ, ਲੱਡੂ ਵੀ ਵੰਡ ਰਹੇ। ਤਾਂ ਮਤਲਬ ਕਿ ਬਈ ਉਹ ਕਹਿੰਦੇ ਕਿ ਰਾਜਾ ਹਾਰਨਾ ਚਾਹੀਦਾ ਕਿ ਸਾਨੂੰ ਇਸ ਗੱਲ ਦਾ ਹੀ ਬਹੁਤ ਸਰੂਰ ਆ, ਇਹ ਜ਼ਰੂਰ ਹੋਣਾ ਚਾਹੀਦਾ ਸੀ। ਤਾਂ ਮਤਲਬ ਕਿ ਉਹ ਹਾਰੇ ਹੋਏ ਵੀ ਜ਼ਮਾਨਤ ਜ਼ਬਤ ਆ, ਉਹ ਤਦ ਵੀ ਲੱਡੂ ਵੰਡੀ ਜਾਂਦੇ। ਹੈ ਕਦੇ ਕੋਈ ਇਸ ਤਰ੍ਹਾਂ ਦਾ ਮਿਸਾਲ ਸਾਡੇ ਸਾਹਮਣੇ ਪਹਿਲਾਂ? ਹਾਰਿਆ ਬੰਦਾ, ਜ਼ਮਾਨਤ ਜ਼ਬਤ ਹੋ ਗਈ ਆ, ਭਾਜਪਾ ਦਾ 8.5% ਵੋਟ ਸ਼ੇਅਰ ਲੋਕ ਸਭਾ ਦੇ ਮੁਕਾਬਲੇ ਘਟ ਗਿਆ, ਹਜੇ ਲੱਡੂ ਵੰਡੀ ਜਾਂਦੇ। ਸਭ ਤੋਂ ਬੜੇ ਜਾਂ ਇਹ ਹੋ ਸਕਦਾ ਕਿ ਮਨਪ੍ਰੀਤ ਬਾਦਲ ਇੰਨਾ ਜ਼ਰੂਰ ਜਾਂ ਉਹਨਾਂ ਦਾ ਧੜਾ ਖੁਸ਼ ਹੋ ਸਕਦਾ ਕਿ ਘੱਟੋ ਘੱਟ ਹਲਕਾ ਤੇ ਮੱਲਿਆ ਨਾ ਅਸੀਂ ਜਾ ਕੇ ਗਿੱਦੜਵਾ। ਹੁਣ ਜੇ ਅਕਾਲੀ ਦਲ ਚ ਵੀ ਆ ਗਏ ਤੇ ਫਿਰ ਗਿੱਦੜਵਾ ਤੇ ਸੁਰੱਖਿਅਤ ਰਹਿ ਹੀ ਜਾਏਗਾ ਨਾ, ਅਕਾਲੀ ਦਲ ਬਾਦਲ ਚ ਵੀ ਜੇ ਵਾਪਸੀ ਹੋ ਗਈ ਤਾਂ ਇਹ ਲੱਡੂ ਵੰਡਣ ਵਾਲੀ ਗੱਲ ਹੋ ਗਈ। ਤੇ ਨਾਲ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਹੈ ਜਿਹੜਾ, ਉਹ ਰਾਜਾ ਵੜਿੰਗ ਤੇ ਐਸਾ ਗਰੀਬ ਆ ਕਿ ਕਾਸ਼ ਕਿਤੇ ਹਰੇਕ ਗਰੀਬ ਦੇ ਕੋਲ ਇੰਨੀ ਦੌਲਤ ਹੁੰਦੀ। ਇਹ ਤਾਂ ਵੈਸੇ ਗੱਲ ਸਹੀ ਆ, ਰਾਜਾ ਵੜਿੰਗ ਹੁਣ ਤੇ ਬਈ ਸਰਮਾਏਦਾਰ ਆ ਪੂਰਾ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਉਧਰੋਂ ਅਮਨ ਅਰੋੜਾ ਜਿਹੜੇ ਜੀ, ਉਹ ਹੋਰ ਹੀ ਕੱਛ ਚੋਂ ਮੂੰਗਲੀ ਕੱਢ ਮਾਰਦੇ ਆ। ਉਹ ਕਹਿੰਦੇ ਆ ਕਿ ਹੁਣ ਪ੍ਰਧਾਨ ਬਣ ਗਏ ਨੇ, ਹਾਂਜੀ ਹਾਂਜੀ, ਉਹ ਕਹਿੰਦੇ ਵੀ ਅਸੀਂ ਜਿੱਤੇ ਯਾਰ, ਇਹ ਤੇ ਕਮਾਲ ਦੀ ਗੱਲ ਹੈ, ਤੇ ਖੁਸ਼ੀ ਦੀ ਗੱਲ ਆ, ਪਰ ਸਾਡੇ ਤੋਂ ਵੀ ਕਿਤੇ ਕੋਈ ਦੋ ਰੱਥੀਆਂ ਜ਼ਿਆਦਾ ਖੁਸ਼ ਹੈ ਤੇ ਉਹ ਰੰਧਾਵਾ ਦੀ ਹਾਰ ਤੇ ਵੜਿੰਗ ਦੀ ਹਾਰ ਤੇ ਬਾਜਵਾ। ਅੱਛਾ, ਉਹ ਕਹਿੰਦੇ ਵੀ ਉਹਨੂੰ ਬੜੀ ਖੁਸ਼ੀ ਆ ਵੀ ਦੋਨੇ ਜਿਹੜੇ ਮੇਨ ਬਣੇ ਫਿਰਦੇ ਸੀਗੇ ਦੋਨੇ ਹੀ ਮਾਂਝੇ ਗਏ ਨੇ, ਦੋਨਾਂ ਦੀਆਂ ਪਤਨੀਆਂ ਹਾਰ ਗਈਆਂ। ਉਹਨਾਂ ਦੇ ਕਹਿਣ ਦਾ ਤਾਂ ਮਤਲਬ ਇਹੋ ਹੀ ਆ ਨਾ। ਜੀ ਜੀ। ਸੋ ਇਹ ਬਿਆਨਬਾਜ਼ੀ ਉਹਨਾਂ ਦੀ, ਚਲੋ ਉਹ ਚੁਟਕੀਆਂ ਲੈ ਰਹੇ ਨੇ, ਮੌਜ ਲੈ ਰਹੇ ਨੇ ਉਹ, ਤੇ ਹੁੰਦਾ ਵੀ ਆ ਇੰਨਾ ਕਿਤੇ ਫਿਰ ਤੁਹਾਨੂੰ ਪਤਾ ਬਣਦਾ ਹੀ ਆ ਰਾਜਨੀਤੀ ਦੇ ਵਿੱਚ। ਜਿੱਤ ਉਹਨਾਂ ਨੇ ਅੱਛੀ ਪ੍ਰਾਪਤ ਕੀਤੀ ਆ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਫਿਰ ਥੋੜਾ ਬਹੁਤਾ ਤੇ ਮਸਾਲਾ ਲਾਇਆ ਜਾਂਦਾ, ਪਰ ਇਹ
ਯਾਨੀ ਇਲੈਕਸ਼ਨ ਥੰਮ ਗਏ ਆ, ਇਹਨਾਂ ਦੀ ਆਪਣੀ ਜਿਹੜੀ ਜ਼ੁਬਾਨਬੰਦੀ ਹਾਲੇ ਤੱਕ ਨਹੀਂ ਹੋਈ, ਉਹ ਇੱਕ ਦੂਜੇ ਤੇ ਹੁਣ ਇਸ ਤਰ੍ਹਾਂ ਸ਼ਬਦੀ ਵਾਣ ਜਿਹੜੇ ਆ ਉਹ ਕੱਸੇ ਜਾ ਰਹੇ ਆ। ਹੌਲੀ ਹੌਲੀ ਹੋ ਜਾਏਗਾ, ਕੰਮ ਠੀਕ ਵੀ ਹੋ ਜਾਏਗਾ। ਪਰ ਜਿਹੜੀ ਗੱਲ ਆ ਕਿ ਕੌਣ ਖੁਸ਼ ਆ ਕੌਣ ਦੁਖੀ ਆ, ਇਹ ਤੇ ਵੈਸੇ ਕਾਂਗਰਸ ਦਾ ਹਾਲ ਆਪਾਂ ਨੂੰ ਪਤਾ ਹੀ ਆ ਕਿ ਕਾਂਗਰਸ ਹਮੇਸ਼ਾ ਕਾਂਗਰਸ ਨੂੰ ਹਰਾਉਂਦੀ ਆ। ਤਾਂ ਇਹਨਾਂ ਨੇ, ਮੈਂ ਇਸ ਗੱਲ ਦੇ ਨਾਲ ਸਹਿਮਤ ਆ, ਅਰੋੜਾ ਸਾਹਿਬ ਦੀਆਂ ਚਲੋ ਸਾਰੀਆਂ ਗੱਲਾਂ ਨਾਲ ਨਹੀਂ, ਮੈਂ ਇਸ ਗੱਲ ਦੇ ਨਾਲ ਜ਼ਰੂਰ ਸਹਿਮਤ ਆ ਕਿ ਜੋ ਉਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਤੇ ਆਪਣੀਆਂ ਮਿਸਲਾਂ ਟਾਈਪ ਬਣੀਆਂ ਹੋਈਆਂ, ਮਤਲਬ ਕਿ ਵੰਡੇ ਹੋਏ ਨੇ। ਤਾਂ ਇਹ ਗੱਲ ਬਿਲਕੁਲ ਮੈਂ ਤਥਾਤਮਕ ਤੌਰ ਤੇ ਇਸ ਨੂੰ ਸਥਾਪਿਤ ਵੀ ਕਰ ਸਕਦਾ ਕਿ ਚੱਬੇਵਾਲ ਸੀਟ ਇਹਨਾਂ ਨੇ ਛੱਡ ਹੀ ਦਿੱਤੀ ਸੀਗੀ। ਚੱਬੇਵਾਲ ਸੀਟ ਲੜੀ ਨਹੀਂ ਹੈ ਕਾਂਗਰਸ ਨੇ ਸਰ, ਚੱਬੇਵਾਲ ਸੀਟ ਲੜੀ ਨਹੀਂ ਹੈ। ਉਹਦਾ ਇੱਕ ਵੱਡਾ ਕਾਰਨ ਤੁਸੀਂ ਦੇਖੋ ਨਾ ਕਿ ਰਾਜਕੁਮਾਰ ਚੱਬੇਵਾਲ ਕਾਂਗਰਸੀ ਰਹੇ ਆ। ਹਾਂਜੀ ਹਾਂਜੀ ਬਿਲਕੁਲ। ਤੇ ਇੱਕ ਵੱਡੇ ਲੀਡਰ ਉਹ ਉਹਨਾਂ ਦੇ ਬਹੁਤ ਨੇੜੂ ਨੇ ਅੱਜ ਵੀ। ਤਾਂ ਹੋ ਸਕਦਾ ਕੋਈ 27 ਵਾਸਤੇ ਉਹਨਾਂ ਕੋਲ ਅੱਡ ਕੋਈ ਪਲਾਨ B ਹੋਵੇ ਕਿ ਵਾਪਸ ਲੈ ਆਵਾਂਗੇ, ਉਸ ਵੇਲੇ ਮੇਰੀ ਭੱਲ ਬਣ ਜਾਊਗੀ ਤੇ ਅੱਜ ਇਹਨੂੰ ਰਸਤਾ ਦੇ ਦਈਏ। ਰਾਜਨੀਤੀ 'ਚ ਗੋਟੀਆਂ ਹੁੰਦੀਆਂ ਨੇ ਸਰ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਇਹ ਫਿੱਟ ਕੀਤੀ ਹੈ। ਸੋ ਚੱਬੇਵਾਲ ਜਿਹੜਾ ਉਮੀਦਵਾਰ ਮੈਦਾਨ 'ਚ ਉਤਾਰਿਆ, ਸਭ ਉੱਥੇ ਚੱਬੇਵਾਲ ਦਾ ਹੈ ਹੀ ਨਹੀਂ, ਉੱਥੇ ਹੁਸ਼ਿਆਰਪੁਰ ਤੋਂ ਨੇ ਜੀ ਬਿਲਕੁਲ। ਇਸ ਕਰਕੇ ਕਾਂਗਰਸ ਤੇ ਸਵਾਲ ਜਿਹੜੇ ਨੇ ਉਹ ਕੋਈ ਆਪਾਂ ਕਹਿ ਸਕਦੇ ਕੋਈ ਨਵੇਂ ਨਹੀਂ ਹੈ ਤੇ ਗੈਰ ਵਾਜਬ ਵੀ ਨਹੀਂ ਹੈ। ਇਹ ਅਰੋੜਾ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਆ, ਮੈਂ ਉਸ ਸੰਦਰਭ 'ਚ ਕਹਿ ਰਿਹਾ ਕਿ ਕੁਝ ਰਾਜਨੀਤਿਕ ਪੈਂਤੜੇ ਤੋਂ ਇਹਨਾਂ ਦੇ ਕਦਮ ਜ਼ਰੂਰ ਉਖੜੇ ਆ। ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਤਾਂ ਡੇਰਾ ਬਾਬਾ ਨਾਨਕ 'ਚ ਵੀ ਇਹਨਾਂ ਦਾ ਹਾਲ ਇਹੋ ਹੀ ਰਿਹਾ, ਕਾਂਗਰਸੀਆਂ ਦਾ ਆਪਸ ਦੇ ਵਿੱਚ ਮਤਭੇਦ। ਤਰਜਿੰਦਰ ਸਿੰਘ ਬਾਜਵਾ ਉਹ ਚਾਹੁੰਦੇ ਸਨ ਕਿ ਮੈਂ ਆਪਦਾ ਮੁੰਡਾ ਸੈੱਟ ਕਰ ਦੇਵਾਂ, ਫਤਿਹਗੜ੍ਹ ਚੂੜੀਆਂ ਤੋਂ ਟਿਕਟ ਵਾਸਤੇ ਭੱਜ ਨੱਠ ਕੀਤੀ ਤੇ ਟਿਕਟ ਲੋਕ ਸਭਾ ਦੀ ਲਿਆਏ ਸੁਖੀ ਰੰਧਾਵਾ ਜੀ। ਤਰਜਿੰਦਰ ਸਿੰਘ ਬਾਜਵਾ ਉਹ 80 ਕੁ ਸਾਲ ਦੇ ਹੋ ਗਏ ਨੇ, ਉਹਨਾਂ ਨੂੰ ਇਹ ਸੀਗਾ ਚਲੋ ਦਿੱਲੀ ਵਾਲੀ ਪੋਲਿਟਿਕਸ ਕਰੀ ਜਾਂਦੇ ਆ। ਤਾਂ ਮਤਲਬ ਕਿ ਇਹ ਚੀਜ਼ਾਂ ਜਾਂਦੀਆਂ ਨੇ ਸਰ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਹਾਲਾਂਕਿ ਇਹਨਾਂ ਦੇ ਸ਼ਬਦ ਜਿਹੜੇ ਸਿਆਸਤਦਾਨਾਂ ਦੇ ਹੁੰਦੇ ਆ ਉਹ ਆਪਣੇ ਹੁੰਦੇ ਆ, ਅਸੀਂ ਜਿਹੜੇ ਸ਼ਬਦ ਬੋਲਦੇ ਉਹ ਸਾਡੇ ਹੁੰਦੇ ਆ। ਬਟ ਗੱਲ ਇਹ ਆ ਕਿ ਸਿਆਸੀ ਇਸ ਰਸਾਕਸ਼ੀ ਦੇ ਵਿੱਚ ਜੋ ਸ਼ਬਦੀ ਤੀਰ ਇੱਕ ਦੂਜੇ ਵੱਲ ਛੱਡੇ ਜਾ ਰਹੇ ਆ, ਇਹਨਾਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਕਹਿ ਲਓ ਕਿ ਸੱਚ ਵੀ ਹੈਗੀਆਂ ਨੇ। ਜੀ, ਜ਼ਿਮਨੀ ਚੋਣਾਂ ਤੋਂ ਪਹਿਲਾਂ ਆਪਾਂ ਮਿੰਟ 'ਚ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਸੱਤਾਧਾਰੀ ਤਾਂ ਚਲੋ ਛੱਡੋ, ਜਿਹੜੀਆਂ ਵਿਰੋਧੀ ਧਿਰਾਂ ਉਹ ਵੀ ਨਹੀਂ ਲੋਕਾਂ ਦੇ ਮਸਲਿਆਂ ਤੇ ਆ ਰਹੀਆਂ, ਉਹ ਵੀ ਪੰਜਾਬ ਦੇ ਮਾਮਲਿਆਂ ਤੇ ਕੋਈ ਬਾਹਲੀਆਂ ਸੁਹਿਰਦ ਨਜ਼ਰ ਨਹੀਂ ਆ ਰਹੀਆਂ। ਪਰ ਇਹ ਤਾਂ ਉਸ ਗੱਲ ਨੂੰ ਸਗੋਂ ਹੋਰ ਪੁਖਤਾ ਕਰ ਰਹੇ ਨੇ, ਤਾਂ ਪੰਜਾਬੀਆਂ ਨੂੰ ਐਂਟਰਟੇਨਮੈਂਟ ਦੀ, ਮਨੋਰੰਜਨ ਦੀ ਕਮੀ ਨਹੀਂ ਛੱਡ ਰਹੇ। ਬਸ ਇੱਕ ਦੂਜੇ ਦੀਆਂ ਘਰ ਵਾਲੀਆਂ ਬੀਬੀਆਂ ਦੇ ਉੱਤੇ ਤੰਜ਼ ਕਰਕੇ ਉਹ ਆਪਾਂ ਪਹਿਲਾਂ ਹੀ ਵੇਖਿਆ ਵੀ ਵੋਟਾਂ ਤੋਂ ਪਹਿਲਾਂ ਵੀ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਇਸੇ ਤਰ੍ਹਾਂ ਘਰ ਵਾਲੀ ਨੂੰ ਲੈ ਕੇ ਬਿਆਨ ਦੇ ਮਾਮਲੇ 'ਚ ਉਲਝੇ ਸੀਗੇ, ਹੁਣ ਬਾਅਦ ਦੇ ਵਿੱਚ ਫੇਰ ਉਲਝੇ ਆ। ਮਤਲਬ ਮਨੋਰੰਜਨ ਦੀ ਕੋਈ ਕਮੀ ਨਹੀਂ ਰਹਿਣ ਦੇਣੀ ਇਹਨਾਂ ਨੇ ਪੰਜਾਬੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ। ਹਾਂਜੀ ਦੇਖੋ, ਗੱਲ ਇਹ ਹੈ ਨਾ ਕਿ ਮਨੋਰੰਜਨ ਅਸੀਂ ਕਰਦੇ ਹਾਂ। ਮੈਂ ਗੀਤ ਲਿਖਿਆ ਸੀ ਤੇ ਉਹਦੇ ਵਿੱਚ ਮੈਂ ਮਤਲਬ ਕਿ ਲਿਖਿਆ ਵੀ ਸੀਗਾ ਕਿ ਇੱਥੇ ਜਿਹੜੇ ਲੀਡਰ ਨੇ ਉਹ ਕਮੇਡੀ ਕਰਨ ਲੱਗ ਪਏ ਤੇ ਜਿਹੜੇ ਕਮੇਡੀਅਨ ਸੀ ਉਹ ਲੀਡਰ ਬਣ ਗਏ। ਜੀ ਜੀ, ਇਹ ਕਹਾਣੀ ਉਲਟ ਹੈ ਬਿਲਕੁਲ। ਸੋ ਗੱਲ ਇਹ ਹੈ ਕਿ ਜਿਹੜੇ ਅਦਾਕਾਰ ਸੀ ਉਹ ਪੱਤਰਕਾਰੀ ਕਰਨ ਲੱਗ ਪਏ, ਜਿਹੜੇ ਪੱਤਰਕਾਰ ਸੀ ਉਹ ਅਦਾਕਾਰੀ ਕਰਦੇ ਸਕਰੀਨ ਤੇ ਬਹਿ ਕੇ। ਬਿਲਕੁਲ ਇਹ ਉਲਟ ਹੋਇਆ ਤੇ ਲੋਕ ਜਿਹੜੇ ਆ ਉਹ ਡਿਵੈਲਪਮੈਂਟ ਨਹੀਂ ਚਾਹੁੰਦੇ ਸਨ, ਉਹ ਡਿਵੈਲਪਮੈਂਟ ਨਹੀਂ ਚਾਹੁੰਦੇ। ਤੇ ਮੇਰੇ ਕੋਲ ਇੱਕ ਸ਼ਖਸ ਆਇਆ, ਉਹ ਪੋਲਿਟਿਕਸ ਤੋਂ ਜੀ, ਤੇ ਉਹਨਾਂ ਨੇ ਕੋਈ ਲੈਣੀ ਸੀ, ਚਲੋ ਕਿਸੇ ਮਾਮਲੇ ਦੇ ਵਿੱਚ ਕੋਈ ਚਲੋ ਪ੍ਰਮਾਤਮਾ ਨੇ ਜਿੰਨੀ ਕੋਈ ਤੌਫੀਕ ਬਖਸ਼ੀ ਹੈ ਰਾਏ, ਮਤਲਬ ਤੇ ਮੈਂ ਕਿਹਾ ਜੀ ਤੁਸੀਂ ਸਰ ਇਕਨੋਮੀ ਤੇ ਕਿਉਂ ਨਹੀਂ ਕੰਮ ਕਰਦੇ? ਉਹ ਕਹਿੰਦੇ ਜੀ ਜੇ ਅਸੀਂ ਇਕਨੋਮੀ ਤੇ ਰਿਸਰਚ ਪੇਪਰ ਲਿਆਵਾਂਗੇ ਸਾਡਾ ਕੌਣ ਸੁਣੂਗਾ, ਅਸੀਂ ਖੇਤੀ ਤੇ ਚਾਹੁੰਦੇ ਜੀ। ਇਹ ਲਿਆ ਕੇ ਭਾਵਨਾਤਮਕ ਤੌਰ ਤੇ ਮੈਂ ਹੈਰਾਨ ਕਿ ਭਾਵਨਾਤਮਕ ਤੌਰ ਤੇ ਲੋਕ ਜੁੜਦੇ ਨੇ ਖੇਤੀ ਨਾਲ। ਉਹ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਇੱਕ ਪੋਲੀਟੀਸ਼ੀਅਨ ਦਾ ਜਾਂ ਕਹਿ ਲਓ ਕਿ ਜਿਹੜਾ ਐਡਵਾਈਜ਼ਰ ਹੈ, ਕੋਈ ਥਿੰਕਰ ਹੈ, ਜਿਹੜਾ ਬੰਦਾ ਥਿੰਕ ਟੈਂਕ 'ਚ ਉਹ ਇਹ ਗੱਲ ਮੇਰੇ ਸਾਹਮਣੇ ਇਹ ਕਹਿ ਰਿਹਾ ਕਿ ਸਭ ਸਾਡੇ ਉੱਥੇ ਕੋਈ ਨਹੀਂ ਲਿਆਏਗਾ, ਸਾਡੇ ਰਿਸਰਚ ਪੇਪਰ ਨੂੰ ਕਿਸੇ ਨੇ ਨਹੀਂ ਦੇਖਣਾ। ਹਾਂ, ਖੇਤੀ ਖੁੱਤੀ ਤੇ ਲਿਆ ਕੇ ਅਸੀਂ ਚਰਚਾ ਕਰਾਂਗੇ,
तो मैं हैरान रह गया कि वाकया जो समाज सोचता है, जो समाज लेना चाहता है, पॉलिटिशियन वही परोसते हैं। ਜੀ ਬਿਲਕੁਲ। ਤੇ ਵਿਵਾਦ ਦੇ ਦਰਮਿਆਨ ਕਹਿੰਦੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਵਾਲੀ ਨਵਜੋਤ ਕੌਰ ਸਿੱਧੂ ਦਾ ਡਾਈਟ ਪਲਾਨ ਜਾਰੀ ਕੀਤਾ ਜੀ। तो एक बड़ा सोशल मीडिया ਤੇ ਹੁਣ ਰੌਲਾ ਪਿਆ ਹੋਇਆ ਹੈ। ਹਾਲਾਂਕਿ ਡਾਕਟਰ ਤੇ ਨਵਜੋਤ ਕੌਰ ਸਿੱਧੂ ਆ ਪਿਆ, ਇਹਨਾਂ ਨੇ ਕੁਝ ਦੇਸੀ ਨੁਸਖੇ ਦੱਸੇ ਕਿ ਆ ਕੀਤਾ ਤੇ ਕੈਂਸਰ ਨਾਲ ਲੜੇ, ਮਾਤ ਦਿੱਤੀ ਕੈਂਸਰ ਨੂੰ। ਫਿਰ ਉਸ ਤੋਂ ਬਾਅਦ ਜਿਹੜੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਵਾਲੇ ਡਾਕਟਰ ਆ, ਉਹਨਾਂ ਨੇ ਇਸ ਦਾਅਵੇ ਨੂੰ ਨਕਾਰਿਆ। ਉਹ ਕਹਿੰਦੇ ਜੀ ਕਿ ਕੋਈ ਪ੍ਰਮਾਣ ਤੇ ਉਹਨਾਂ ਨੇ ਰੱਖੇ ਨਹੀਂ ਹੈ ਸਾਇੰਟੀਫਿਕ ਤਰੀਕੇ ਦੇ ਨਾਲ। ਡਾਕਟਰ ਬਲਵੀਰ ਉਹਨਾਂ ਨੇ ਵੀ ਸ਼ਾਇਦ ਇਹੋ ਜਿਹੀ ਉਹੀ ਗੱਲ ਕੀਤੀ ਆ। ਪਰ ਠੀਕ ਆ, ਨਵਜੋਤ ਸਿੰਘ ਸਿੱਧੂ ਨੇ ਫਿਰ ਇਹ ਗੱਲ ਆਖੀ, ਫਿਰ ਆਖਿਆ ਕਿ ਡਾਕਟਰ ਸਰਵੋਪਰੀ ਆ ਬਈ, ਸਾਰੇ ਤੋਂ ਉੱਤੇ ਆ ਡਾਕਟਰ। ਫਿਰ ਹੁਣ ਅੱਜ ਇਹਨਾਂ ਨੇ ਡਾਈਟ ਪਲਾਨ ਜਿਹੜਾ ਹੈ, ਕਿਉਂਕਿ ਕਾਫੀ ਬਹਿਸ, ਕਿਉਂਕਿ ਇਹਨਾਂ ਚੀਜ਼ਾਂ 'ਚ ਜ਼ਿਆਦਾ ਬਹਿਸ ਹੁੰਦੀ ਹੈ। ਹਾਂਜੀ ਹਾਂਜੀ ਬਿਲਕੁਲ। ਆ ਤੁਸੀਂ ਆ ਡਾਈਟੇਸ਼ਨ ਆ ਕੰਮ ਤੇ ਤੁਸੀਂ ਮੈਂ ਹੁਣੇ ਰੀਲਾਂ ਹੀ ਦੇਖਣ ਡਿਆ ਸੀਗਾ, 2 ਮਿੰਟ ਮੇਰੇ ਕੋਲ ਵਿਹਲੇ ਸੀ, ਤੇ ਉਹ 2 ਮਿੰਟ 'ਚ ਮੈਂ ਸਕਰੋਲ ਕੀਤਾ ਤੇ ਮੈਨੂੰ 3 ਕਿ 4 ਉਹ ਡਾਈਟ ਵਾਲੀਆਂ ਮਿਲੀਆਂ, ਜਦ ਕਿ ਮੈਂ ਤੇ ਆਪ ਦਾ ਡਾਈਟ ਦਾ ਮਿਸਤਰੀ ਹਾਂ ਜੀ। ਤੁਹਾਨੂੰ ਤਾਂ ਪਤਾ ਚੰਗੀ ਤਰ੍ਹਾਂ, ਤੁਸੀਂ ਵਿਅਕਤੀਗਤ ਤੌਰ ਤੇ ਜਾਣਦੇ ਹੋ। ਤਾਂ ਮਤਲਬ ਕਿ ਜੇ ਇਹਨਾਂ ਨੂੰ ਦੇਖ ਲਓ ਤੁਸੀਂ ਤਾਂ ਖਾਓਗੇ ਕੀ? ਇੱਥੇ ਹਰੇਕ ਤੀਜਾ ਬੰਦਾ ਦੂਜਾ ਬੰਦਾ ਖੁਰਾਕ ਦੀ ਸਲਾਹਾਂ ਦੇਈ ਜਾਂਦਾ, ਖਾਈਏ ਕੀ ਦੱਸੋ? ਤਾਂ ਕਹਿਣ ਦਾ ਮਤਲਬ ਹੈ ਕਿ ਹੁਣ ਚਲੋ ਉਹ ਕੰਮ ਚੱਲ ਪਿਆ, ਐਸਾ ਕੰਮ ਚੱਲਿਆ, ਕੋਈ ਕਹਿੰਦਾ ਜੀ ਇਹ ਕਾਰਪੋਰੇਟ ਹਸਪਤਾਲ, ਦਵਾ ਮਾਫੀਆ, ਇਹ ਮਤਲਬ ਕਿ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਬਚਾਉਣਗੇ ਬਈ ਇਹ ਤੇ ਏਦਾਂ। ਦੂਜੇ ਪਾਸੇ ਜਿਹੜੇ ਉਹਨਾਂ ਦੀ ਹਮਾਇਤ ਵਾਲੇ, ਉਹ ਕਹਿੰਦੇ ਕਿ ਡਾਕਟਰ ਨਵਜੋਤ ਕੌਰ ਸਿੱਧੂ, ਫਿਰ ਉਹਨਾਂ ਨੂੰ ਡਾਕਟਰੀ ਕਰਨ ਦੀ ਪੜ੍ਹਾਈ ਕਰਨ ਦੀ ਕੀ ਲੋੜ ਸੀ? ਉਹ ਹਲਦੀ ਹੁਲਦੀ ਵਾਲਾ ਇਲਾਜ ਹੀ ਸਿੱਖ ਲੈਂਦੇ, ਉਹਦੇ ਨਾਲ ਲੋਕ ਠੀਕ ਕਰਦੇ। ਮਤਲਬ ਕਿ ਬਹਿਸ ਐਸਾ। ਪਰ ਇਹਨਾਂ ਨੇ ਜੋ ਮਾਫ ਕਰਨਾ ਪ੍ਰਵੀਨ ਜੀ, ਮੇਰੀ ਤਬੀਅਤ ਠੀਕ ਨਹੀਂ ਹੈ, ਵਿੱਚ ਖਾਂਸੀ ਆਏਗੀ। ਤੁਸੀਂ ਦੱਸ ਹੀ ਰਹੇ ਸੀ ਕਿ ਤੁਸੀਂ ਕਿਹਾ ਮੈਂ ਸਿਹਤ ਵਾਲੀਆਂ ਵੀਡੀਓ ਵੇਖ ਰਿਹਾ, ਉੱਥੋਂ ਲੱਗ ਗਿਆ ਸੀ ਅੰਦਾਜ਼ਾ ਮੈਨੂੰ। ਮੈਂ ਕਿਹਾ ਅੱਜ ਕੱਲ ਨਹੀਂ, ਇੱਧਰ ਮੌਸਮ ਜੇ ਬਦਲਿਆ ਨਾ, ਥੋੜਾ ਕੰਮ ਖਰਾਬ ਹੋ ਜਾਂਦਾ। ਅੱਛਾ, ਨਵਜੋਤ ਸਿੰਘ ਸਿੱਧੂ ਵੀ ਇਸ ਚੀਜ਼ ਨੂੰ ਥੋੜਾ ਅੱਗੇ ਵਧਾ ਰਹੇ ਆ, ਡਾਈਟ ਪਲਾਨ ਜਿਹੜਾ ਜਾਰੀ ਕਰਕੇ। ਉਹ ਕਹਿੰਦੇ ਕਿ ਡਾਕਟਰਾਂ ਦੀ ਹੀ ਆਬਜ਼ਰਵੇਸ਼ਨ, ਦੇਖੋ ਦੋਵੇਂ ਚੀਜ਼ਾਂ ਨੇ ਸਰ ਜੀ। ਕੈਂਸਰ ਦੇ ਮਰੀਜ਼ਾਂ ਵਾਸਤੇ ਆਪਾਂ ਨੂੰ ਪਤਾ ਹੈ ਕੈਮੋਥੈਰੇਪੀ ਜਿਹੜੀ ਹੁੰਦੀ ਹੈ, ਕੀਮੀਓ ਕੀ ਉਹਨੂੰ ਬੋਲਦੇ ਆ, ਕੀਮੋਥੈਰੇਪੀ ਸ਼ਾਇਦ। ਹਾਂਜੀ। ਤੇ ਪ੍ਰਵੀਨ ਜੀ ਸਾਰਾ ਕੁਝ ਆਪਾਂ ਨੂੰ ਪਤਾ ਹੈ ਕਿ ਉਹ ਜ਼ਰੂਰੀ ਹੋ ਜਾਂਦਾ ਹੈ ਸਟੇਜ ਦੇ ਹਿਸਾਬ ਨਾਲ। ਹਾਂ, ਦੇਖੋ ਗੱਲ ਨਵਜੋਤ ਸਿੰਘ ਸਿੱਧੂ ਦੀ ਵੀ ਪਕੜਨ ਵਾਲੀ ਆ ਜੀ ਕਿ ਠੀਕ ਹੈ ਬਿਮਾਰੀ ਲੱਗ ਜਾਂਦੀ ਆ, ਇਲਾਜ ਉਹਦਾ ਐਲੋਪੈਥੀ ਰਾਹੀਂ ਜਾਂ ਕਿਸੇ ਵੀ ਪ੍ਰਣਾਲੀ ਰਾਹੀਂ ਹੁੰਦਾ ਹੈ, ਪੱਧਤੀ ਰਾਹੀਂ ਹੁੰਦਾ ਹੈ। ਡਾਕਟਰਾਂ ਦਾ ਇੱਕ ਬਹੁਤ ਵੱਡਾ ਰੋਲ ਰਹਿੰਦਾ, ਦਵਾਵਾਂ ਦਾ ਵੀ ਬਹੁਤ ਵੱਡਾ ਰੋਲ ਰਹਿੰਦਾ। ਪਰ ਗੱਲ ਇਹ ਆ ਕਿ ਜੇਕਰ ਤੁਸੀਂ ਇਹ ਚੀਜ਼ਾਂ ਇਸਤੇਮਾਲ ਕਰਦੇ ਹੋ, ਮਤਲਬ ਹਲਦੀ ਆ, ਦਾਲਚੀਨੀ ਆ, ਤੁਸੀਂ ਕੋਈ ਮਿਲਾਵਟੀ ਫੂਡ ਨਹੀਂ ਖਾਂਦੇ, ਹਲਦੀ, ਤਾਂ ਇਹਦੇ ਨਾਲ ਕੀ ਹੁੰਦਾ ਕਿ ਬਈ ਤੁਹਾਡਾ ਜਿਹੜਾ ਆਪਾਂ ਇਮਿਊਨਿਟੀ ਸ਼ਬਦ ਬਹੁਤ ਸੁਣਿਆ ਸੀਗਾ ਕਰੋਨਾ ਦੇ ਵਿੱਚ, ਹਾਂਜੀ, ਤਾਂ ਉਹ ਚੀਜ਼ਾਂ ਤੁਹਾਡੀਆਂ ਜਿਹੜੀਆਂ ਨੇ ਨਾ ਮਜ਼ਬੂਤ ਹੁੰਦੀਆਂ ਨੇ ਸਰ। ਇਹ ਵੀ ਸੱਚ ਆ। ਤੇ ਸਭ ਤੋਂ ਵੱਡਾ ਸੱਚ ਮੈਂ ਜੋ ਆਪਣੀ ਜ਼ਿੰਦਗੀ 'ਚ ਜਾਣਿਆ ਸਰ, ਬੜੀਆਂ ਹੀ ਸੱਟਾਂ ਵੱਜਦੀਆਂ ਨੇ, ਪਰਸਨਲ ਮੈਨੂੰ ਬਹੁਤ ਸੱਟਾਂ ਲੱਗੀਆਂ, ਉੱਤੋਂ ਲੈ ਕੇ ਸਿਰ ਤੋਂ ਲੈ ਕੇ ਪੈਰਾਂ ਦੇ ਅੰਗੂਠੇ ਤੱਕ ਫਟਿਆ ਹੀ ਆ ਮੇਰਾ ਸਾਰਾ ਕੁਛ। ਤਾਂ ਮਤਲਬ ਕਿ ਮੈਂ ਇੱਕ ਚੀਜ਼ ਆਪਣੀ ਨਿੱਜੀ ਜ਼ਿੰਦਗੀ ਦੇ ਹਿੱਸੇ 'ਚੋਂ ਤੁਹਾਨੂੰ ਦੱਸ ਦਿੰਦਾ ਕਿ ਇਹ ਦੋਵੇਂ ਚੀਜ਼ਾਂ ਦਾ ਤਾਲਮੇਲ ਤੇ ਹੈਗਾ ਹੀ ਆ। ਆਪਾਂ ਉਸ ਬੈਸਟ ਜਿਹੜੇ ਨਹੀਂ ਆਪਾਂ ਕੋਈ ਮਾਹਰ ਆ ਨਾ, ਤੇ ਮੈਂ ਕੋਈ ਸਿਹਤ ਮਾਹਰ ਆ ਨਾ, ਕੋਈ ਮੈਂ ਖੁਰਾਕੀ ਮਾਹਰ ਆ ਵੀ ਆਪਾਂ ਆਪਦੀ ਖੁਰਾਕ ਬਾਰੇ ਦੱਸ ਸਕਦੇ ਕਿ ਯਾਰ ਆਪਦੀ ਏਦਾਂ ਸੈੱਟ ਕੀਤੀ ਆ। ਪ੍ਰਵੀਨ ਜੀ ਸਭ ਤੋਂ ਵੱਡੀ ਚੀਜ਼ ਇੱਕ ਹੋਰ ਹੁੰਦੀ ਆ, ਉਹ ਹੁੰਦੀ ਆ ਤੁਹਾਡੀ ਜਿਹੜੀ ਵਿਲ ਪਾਵਰ ਹੈ ਨਾ, ਉਹ ਵੀ ਤੁਹਾਨੂੰ ਬਹੁਤ ਜ਼ਿਆਦਾ ਠੀਕ ਕਰਦੀ ਆ, ਬਹੁਤ ਜ਼ਿਆਦਾ ਠੀਕ ਕਰਦੀ ਆ। ਦੁਨੀਆ ਦੇ ਵਿੱਚ ਐਸੇ ਬੰਦੇ ਪਏ ਆ ਜਿਨ੍ਹਾਂ ਨੇ ਸਭ ਆਪਣੇ ਆਪ ਨੂੰ ਵਿਜ਼ੂਅਲਾਈਜ਼ ਕਰਕੇ ਠੀਕ ਕੀਤਾ। ਇੱਕ ਡਾਕਟਰ ਸਾਹਿਬ ਨੇ ਕਿਤਾਬ ਲਿਖੀ ਇਹਦੇ ਤੇ ਜੀ,
ਸਪਾਈਨਲ ਇੰਜਰੀ ਸੀ ਸ਼ਾਇਦ, ਕਿਸੇ ਨੇ ਕਿਹਾ ਕਿ ਚੱਲ ਹੀ ਨਹੀਂ ਸਕਦਾ। ਉਸ ਬੰਦੇ ਨੇ ਕਿਤਾਬ ਲਿਖੀ ਆਪਣੀ, ਮੈਨੂੰ ਨਾਂ ਭੁੱਲ ਗਿਆ ਸੀ, ਸਰਚ ਕਰ ਲੈਣਾ ਤੁਸੀਂ ਗੂਗਲ ਤੇ, ਤੁਹਾਨੂੰ ਮਿਲ ਜਾਏਗਾ। ਤਾਂ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਬਿਮਾਰੀ 'ਚ। ਇਹ ਫਾਲਤੂ ਦੀ ਬਹਿਸ ਹੈ ਜਿਹੜੀ ਇੱਥੇ ਚੱਲਦੀ ਆ, ਤਾਂ ਸਾਰੀਆਂ ਚੀਜ਼ਾਂ ਦਾ ਸੁਮੇਲ ਹੁੰਦਾ। ਪਹਿਲੀ ਗੱਲ ਤੇ ਬਿਮਾਰੀ ਲੱਗੇ ਨਾ, ਬਿਲਕੁਲ। ਤੇ ਜੇ ਲੱਗ ਜਾਂਦੀ ਹੈ ਮਾਤੜ ਕੋਲ, ਤੇ ਕਿੱਥੇ ਤੁਹਾਨੂੰ ਪਤਾ ਹੀ ਹੈ, ਵਿਪਤਾ ਪੈ ਜਾਂਦੀ ਆ। ਸਿੱਧੂ ਸਾਹਿਬ ਹੋਣੀ ਤਾਂ ਬਈ ਤਗੜੇ ਬੰਦੇ, ਸਾਰਾ ਕੁਛ ਕਰ ਲਿਆ, ਠੀਕ ਹੈ ਨਾ, ਸਾਰਾ ਕੁਛ ਕਰ ਲੈਂਦੇ ਬੰਦੋਬਸਤ। ਮਾਤੜ ਬੰਦੇ ਵਾਸਤੇ ਤੇ ਰੋਣਾ ਧੋਣਾ ਹੁੰਦਾ ਹੈ, ਬਿਮਾਰੀ ਕਾਹਦੀ ਹੁੰਦੀ ਹੈ। ਤੇ ਗੱਲ ਇਹ ਆ ਕਿ ਹਾਂ, ਇਹਨਾਂ ਸਾਰੀਆਂ ਚੀਜ਼ਾਂ ਚ ਮੈਂ ਜਿਹੜਾ ਆਪਦਾ ਪਰਸਨਲ ਇੱਕ ਨਿੱਜੀ ਤੁਹਾਨੂੰ ਦੱਸਿਆ ਕਿ ਸਾਰੀਆਂ ਚੀਜ਼ਾਂ ਦੇ ਦਰਮਿਆਨ ਇਹ ਵੀ ਇੱਕ, ਜੇ ਤੁਸੀਂ ਕਹੋਗੇ ਮੈਂ ਠੀਕ ਨਹੀਂ ਹੋਣਾ, ਤੁਹਾਨੂੰ ਕੋਈ ਦਵਾਈ ਠੀਕ ਨਹੀਂ ਕਰ ਸਕਦੀ। ਜੇ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਕਿਤੇ ਨਾ ਕਿਤੇ ਕਹਿ ਲਓ ਕਿ ਮਾਈਂਡ 'ਚ ਚੱਲ ਪਈ ਨਾ ਤੁਹਾਡੇ, ਮੈਂ ਠੀਕ ਹੋ ਰਿਹਾ, ਤੁਸੀਂ ਚੀਜ਼ਾਂ ਨੂੰ ਵਿਜ਼ੂਅਲਾਈਜ਼ ਕਰਨ ਲੱਗ ਗਏ ਕਿ ਏਦਾਂ ਜਾਣਾ, ਮੈਂ ਇੱਥੇ ਜਾਣਾ, ਠੀਕ ਹੋ ਕੇ, ਸਾਰੀਆਂ ਚੀਜ਼ਾਂ ਕੰਮ ਕਰਦੀਆਂ। ਨਹੀਂ ਦੇਖੋ ਮਿੰਟੂ ਜੀ, ਆਪਣੇ ਲੋਕ ਤਾਂ ਇੱਕ ਨਾਲ ਹੋਰ ਵੀ ਗੱਲ ਜੋੜ ਦਿੰਦੇ ਆ। ਉਹ ਕਹਿੰਦੇ ਬਈ ਦਵਾ ਤੇ ਦਾਰੂ, ਕਹਿੰਦੇ ਵੀ ਦੁਆ ਵੀ ਕਰੋ, ਜੇ ਕੋਈ ਇਲਾਜ ਚੱਲ ਰਿਹਾ ਨਾ ਤੁਹਾਡਾ, ਪਰਮਾਤਮਾ ਅੱਗੇ ਹੱਥ ਵੀ ਬੰਨੋ। ਚਲੋ ਹਰ ਇੱਕ ਦੀ ਤਾਂ ਧਾਰਮਿਕ ਆਦਤ ਨਹੀਂ ਹੁੰਦੀ, ਆਪਾਂ ਮੰਨ ਸਕਦੇ ਹਾਂ, ਪਰ ਫਿਰ ਵੀ ਉਹ ਤਾਂ ਇਸ ਗੱਲ ਨੂੰ ਮੰਨ ਕੇ ਚੱਲਦੇ। ਦੂਜੀ ਗੱਲ ਮਿੰਟੂ, ਜਿਹੜਾ ਤੁਸੀਂ ਵਿੱਚ ਜ਼ਿਕਰ ਕੀਤਾ ਸੀ ਨਾ ਕਿ ਆ ਮਾਫੀਆ, ਫਲਾਹ ਮਾਫੀਆ, ਮੈਨੂੰ ਲੱਗਦਾ ਜਿੰਨੀ ਕੁ ਪ੍ਰੈਸ ਕਾਨਫਰੰਸ ਮੈਂ ਦੁਬਾਰਾ ਸੁਣੀ ਉਹਨਾਂ ਦੀ, ਉਹਨਾਂ ਨੇ ਰੱਦ ਨਹੀਂ ਕੀਤਾ ਇਸ ਐਲੋਪੈਥੀ ਦੇ ਇਲਾਜ ਨੂੰ। ਉਹਨਾਂ ਨੇ ਤੇ ਇਹ ਕਿਹਾ ਵੀ ਨਾਲ ਆਹ ਚੀਜ਼ ਅਸੀਂ ਕੀਤੀ ਤੇ ਉਹ ਚੀਜ਼ ਦੇ ਰਿਜ਼ਲਟ ਸਾਨੂੰ ਚੰਗੇ ਮਿਲੇ। ਸੋ ਇਸ ਬਹਿਸ ਦੇ ਵਿੱਚ ਪੈਣ ਦੀ ਬਜਾਏ ਕਿ ਬਈ ਆਹ ਇਲਾਜ ਸਹੀ ਹੈ ਜਾਂ ਉਹ ਸਹੀ ਹੈ, ਸਾਨੂੰ ਮੇਰੇ ਖਿਆਲ ਦੇ ਨਾਲ ਇਹ ਗੱਲ ਦੇ ਉੱਤੇ ਸਹਿਮਤ ਹੋ ਜਾਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਕਿ ਡਾਕਟਰੀ ਇਲਾਜ, ਜਿਹੜਾ ਤੁਸੀਂ ਥੈਰੇਪੀ ਦੀ ਗੱਲ ਕਰਦੇ ਸੀ, ਉਹ ਇੱਕ ਅੱਡ ਚੀਜ਼ ਹੈ। ਹਾਂ, ਜੇਕਰ ਜਦੋਂ ਬੰਦਾ ਫਸੇ ਨੂੰ ਫਟਕਣ ਕੀ ਤੇ ਉਹ ਹੱਥ ਪੈਰ ਹੋਰ ਵੀ ਮਾਰਦਾ, ਤੇ ਜੇਕਰ ਉਹ ਕਰ ਲਏ ਜਾਣ, ਸਸਤੇ ਨੇ, ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਕਰਦੇ, ਤਾਂ ਉਹਦੇ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਖਾਮਖਾ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਨੂੰ ਉਲਝਾ ਲਿਆ ਗਿਆ ਇਸ ਮਾਮਲੇ 'ਚ। ਐਵੇਂ ਬਸ ਫਾਲਤੂ ਦੀਆਂ ਗੱਲਾਂ ਨੇ ਸਭ, ਇੱਥੇ ਬਹਿਸਾਂ ਨੇ। ਪਹਿਲੀ ਗੱਲ ਤੇ ਹੈ ਕਿ ਜੇ ਤੁਸੀਂ ਇਹ ਚੀਜ਼ਾਂ ਖਾਓਗੇ ਨਾ, ਤਾਂ ਤੁਹਾਨੂੰ ਲੋੜ ਹੀ ਨਹੀਂ ਪੈਣੀ ਬਿਮਾਰ ਹੋਣ ਦੀ। ਮੈਂ 50 ਸਾਲ ਦੇ ਨੇੜੇ ਦਾ ਹਾਂ ਪ੍ਰਵੀਨ ਜੀ, 50 ਸਾਲ ਦਾ ਨੇੜੇ ਦਾ ਮੈਂ, ਨਾ ਬੀਪੀ ਆ ਅੱਜ ਤੱਕ। ਪੰਜਾਬ ਦੇ ਵਿੱਚ ਜਿਹੜਾ 35 ਤੋਂ ਟੱਪਦਾ ਉਹ ਸ਼ੂਗਰ ਦਾ ਮਰੀਜ਼ ਹੋ ਜਾਂਦਾ, ਬੀਪੀ ਦਾ ਮਰੀਜ਼ ਹੋ ਜਾਂਦਾ, ਫਲਾਣੇ। ਤੇ ਨਾਲੇ ਅਸੀਂ ਕਿਹੋ ਜਿਹੇ ਰਹੇ ਹਾਂ ਸਭ ਨੂੰ ਪਤਾ, ਨਾ ਕਦੇ ਸਿਰ ਦੁਖਿਆ, ਨਾ ਕੋਈ ਨੀਂਦ ਦੀ ਪ੍ਰੋਬਲਮ ਹੈ, ਮਤਲਬ ਕਿ ਸਾਰੀਆਂ ਚੀਜ਼ਾਂ ਇਹ ਹੈ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਠੀਕ ਢੰਗ ਦੇ ਨਾਲ, ਵਧੀਆ ਭੋਜਨ, ਵਧੀਆ ਕਸਰਤ, ਸਾਰੀਆਂ ਚੀਜ਼ਾਂ, ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਪ੍ਰਵੀਨ ਜੀ, ਜੋ ਮਨ ਦੀ ਉਪਰਾਮਤਾ ਹੈ ਨਾ, ਜੇ ਤੁਹਾਡਾ ਮਾਈਂਡ ਜਿਹੜਾ ਇਸ ਤਰ੍ਹਾਂ ਦਾ ਹੈ ਕਿ ਜੋ ਸਟ੍ਰੈਸ ਨਹੀਂ ਲੈਂਦਾ, ਜਾਂ ਮਤਲਬ ਕਿ ਪੋਜ਼ਿਟਿਵ ਰਹਿੰਦਾ, ਤਾਂ ਉਸ ਚੀਜ਼ਾਂ ਦਾ ਗਜ਼ਬ ਦਾ ਕੰਬੀਨੇਸ਼ਨ ਹੁੰਦਾ ਤੁਹਾਡੀ ਜ਼ਿੰਦਗੀ 'ਚ। ਜੇ ਤੁਸੀਂ ਆਪਣੀ ਜੀਵਨ ਦੀ ਜਾਂਚ ਸਿੱਖ ਲਈ, ਕੀ ਖਾਣਾ ਹੈ, ਕੀ ਕੁਝ ਕਰਨਾ, ਔਰ ਤੁਹਾਨੂੰ ਮੈਂ ਹੋਰ ਦੱਸ ਦਿੰਦਾ, ਖਾਣੇ ਦਾ ਪ੍ਰਭਾਵ ਤੁਹਾਡੇ ਵਿਚਾਰਾਂ ਤੇ ਪੈਂਦਾ। ਬਿਲਕੁਲ ਸਹੀ। ਉਹ ਕਹਿਣ ਦਾ ਮਤਲਬ ਇਹ ਆ ਕਿ ਜੋ ਸਾਡਾ ਫੂਡ ਹੈ, ਜੈਨੇਟਿਕਲੀ ਸਾਡਾ ਫੂਡ ਉਹ ਨਹੀਂ ਹੈ ਜਿਹੜਾ ਤੁਸੀਂ ਆ ਖਾ ਰਹੇ ਹੋ। ਮਾਫ ਕਰਨਾ, ਤੁਹਾਨੂੰ ਹੋ ਸਕਦਾ ਮਜਬੂਰੀ 'ਚ ਵੀ ਖਾਣਾ ਪੈਂਦਾ ਹੋਵੇ ਜਿਹੜਾ ਤੁਸੀਂ ਡਬਲ ਰੋਟੀਆਂ ਹੀ ਖਾਂਦੇ ਜੇ, ਇਹ ਤੁਹਾਡਾ ਫੂਡ ਨਹੀਂ ਹੈ। ਤਾਂ ਜੈਨੇਟਿਕਲੀ ਇਹ ਚੀਜ਼ਾਂ ਦਾ ਅਸਰ ਹੁੰਦਾ। ਗੱਲ ਲੰਮੀ ਹੋ ਜਾਏਗੀ, ਪਰ ਮੇਰਾ ਜੋ ਮੈਂ ਨਿਚੋੜ ਕੱਢਿਆ ਆਪਣੀ ਜ਼ਿੰਦਗੀ ਦਾ 10-12 ਸਾਲ ਸਿਹਤ ਤੇ ਕੰਮ ਕਰਕੇ, ਇਹ ਇਹੀ ਆ ਕਿ ਤੁਸੀਂ ਬਿਮਾਰ ਹੋਣਗੇ। ਇੱਕ ਜੇਕਰ ਤੁਹਾਡਾ ਮਾਈਂਡ ਜਿਹੜਾ ਹੈ ਉਹ ਬਹੁਤ ਪੋਜ਼ਿਟਿਵ ਹੈ, ਠੀਕ ਹੈ, ਸਟ੍ਰੈਸ ਫ੍ਰੀ ਰਹਿੰਦੇ ਹੋ, ਤੁਸੀਂ ਇੱਕ ਅਵਸਥਾ 'ਚ ਪਹੁੰਚ ਜਾਂਦੇ ਹੋ ਕਿ ਜੋ ਵਾਪਰਿਆ ਯਾਰ ਉਹਨੂੰ ਪ੍ਰਵਾਨ ਕਰੀਏ। ਉਹ ਦੁੱਖ ਹੈ, ਅਸਥਿਰਤਾ ਹੈ ਜ਼ਿੰਦਗੀ 'ਚ, ਉਹ ਪਰਮਾਤਮਾ ਦੀ ਦਿੱਤੀ ਦਾਤ ਹੈ। ਤਾਂ ਮੇਰੇ ਖਿਆਲ ਦੇ ਨਾਲ ਠੀਕ ਹੈ। ਔਰ ਬਿਮਾਰੀ ਜੇ ਲੱਗ ਵੀ ਜਾਂਦੀ, ਉਹਦੇ ਵਿੱਚ ਵੀ ਤੁਹਾਡੀ ਇੱਛਾ ਸ਼ਕਤੀ, ਚਾਹੇ ਤੁਸੀਂ ਅਰਦਾਸ ਕਰ ਰਹੇ ਹੋ, ਦੁਆ ਕਰ ਰਹੇ ਹੋ, ਚਾਹੇ ਪੋਜ਼ਿਟਿਵ ਰਹੋਗੇ, ਮੈਂ ਤਾਂ ਇਹ ਕਹਿ ਰਿਹਾ ਕਿ ਸਭ ਉਹ ਵੀ ਕੰਮ ਕਰਦੀਆਂ। ਇਹ ਤੇ ਐਵੇਂ ਲੋਕ ਹੁਣ ਗੱਲ ਨੂੰ ਖਿੱਚੀ ਜਾਂਦੇ ਨੇ, ਵਿਚਾਲੜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਬਈ ਸਾਰੇ ਸਹਿਮਤ ਹੋ ਜਾਓ, ਇਹ ਸਾਰੇ ਸਹਿਮਤ ਨਹੀਂ ਹੁੰਦੇ। ਬਿਲਕੁਲ ਸਹੀ ਹੈ ਮਿੰਟੂ ਜੀ। ਮੈਨੂੰ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਨਾ ਕਿ ਖਾਣੇ ਦਾ ਅਸਰ ਤੁਹਾਡੇ ਵਿਚਾਰਾਂ ਤੇ ਵੀ ਪੈਂਦਾ, ਤੁਸੀਂ ਰੀਲਾਂ ਕੱਲੀਆਂ ਸਿਹਤ ਵਾਲੀਆਂ ਨਹੀਂ ਵੇਖਦੇ, ਅਧਿਆਤਮਕ ਵੀ ਕਾਫੀ ਵੇਖਦੇ ਹੋਗੇ ਫਿਰ ਇਸ ਹਿਸਾਬ ਨਾਲ। ਇਹ ਅਧਿਆਤਮ ਵਾਲੀਆਂ ਗੱਲਾਂ ਨੇ ਸਾਰੀਆਂ। ਸਪਿਰਚੁਅਲੀ ਲੋਕਾਂ ਨੂੰ ਤਾਂ ਇਹ ਲੱਗਦਾ ਸ਼ਾਇਦ ਇਹ ਕਾਮਰੇਡ ਜਿਹਾ ਹੀ ਆ, ਇਹ ਨਾਸਤਿਕ, ਤੁਹਾਨੂੰ ਪਤਾ। ਪਰ ਮੈਂ ਮਤਲਬ ਕਿ ਬਹੁਤ ਇਹ ਚੀਜ਼ਾਂ ਅਨੁਭਵ
ਕਰਦਾ ਹੁਣ, ਕਿਉਂਕਿ ਇਹ ਤੁਸੀਂ ਸਾਡੇ ਵਾਲੀ ਉਮਰ ਚ ਆਓਗੇ ਨਾ, ਇਹ 40-50 ਵਾਲੇ ਗ੍ਰੇਡ ਚ ਜਾ ਕੇ ਨਾ ਚੀਜ਼ਾਂ ਬਦਲਦਾ ਰਹਿੰਦਾ ਜੀ ਸਿਸਟਮ। ਹਾਂਜੀ ਵਿਚਾਰ ਬਦਲਦਾ ਰਹਿੰਦਾ ਹਾਂਜੀ ਵਿਚਾਰ ਬਦਲਦਾ ਰਹਿੰਦਾ। ਹੁਣ ਇਹ ਚੀਜ਼ਾਂ ਦੇਖਦੇ ਆ ਯਾਰ ਕਿ ਬਈ ਕਿਵੇਂ ਸ਼ਾਂਤ ਰਿਹਾ ਜਾ ਸਕਦਾ, ਕਿਸ ਤਰ੍ਹਾਂ ਉਤਲ ਪੁਤਲ ਤੋਂ। ਤੇ ਮੈਂ ਇੰਨਾ, ਚਲੋ ਕੰਮ ਆਪਾਂ ਸਾਰੇ ਹੀ ਕਰਦੇ, ਤੁਸੀਂ ਵੀ ਬਹੁਤ ਕੰਮ ਕੀਤਾ ਜ਼ਿੰਦਗੀ ਚ, ਤਾਂ ਮੈਂ ਜਿੰਨਾ, ਕਿਉਂਕਿ ਮੈਂ ਤਾਂ ਕੀਤਾ ਹੀ ਨਹੀਂ ਸੀ ਜ਼ਿੰਦਗੀ ਚ ਕਦੇ ਕੰਮ, 35 ਸਾਲ ਦੀ ਉਮਰ ਤੱਕ ਤਾਂ ਮੈਂ ਡੱਕਾ ਹੀ ਨਹੀਂ ਤੋੜਿਆ, ਮੈਂ ਰਿਹਾ ਹੀ ਵਿਹਲਾ। ਮਤਲਬ ਕਿ ਜਿਹੜਾ ਉਸ ਤੋਂ ਬਾਅਦ ਕਰਨ ਇੱਕਦਮ ਕਬੀਲਦਾਰੀ, ਇੱਧਰ ਉੱਧਰ ਸਭ ਕੁਛ, ਪਰ ਪਰਮਾਤਮਾ, ਮੈਂ ਸ਼ੁਕਰ ਕਰਦਾ ਕਿ ਪਰਮਾਤਮਾ ਨੇ ਨਾਲ ਦੀ ਨਾਲ ਨਾ ਢੰਗ ਵਿਧੀ ਵੀ ਦਿੱਤੀ ਕਿ ਬਈ ਯਾਰ ਇਹਨੂੰ ਕਿੱਦਾਂ ਹੁਣ ਹੈਂਡਲ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਠੀਕ ਫੜਿਆ ਤੁਸੀਂ ਬਈ, ਮੈਂ ਫੜਿਆ ਗਿਆ, ਤੁਸੀਂ ਠੀਕ ਫੜਿਆ ਕਿ ਅੱਜ ਕੱਲ੍ਹ ਮੈਂ ਇਹ ਚੀਜ਼ਾਂ ਦੇਖ ਲੈਂਦਾ ਜੀ। ਨਹੀਂ, ਤੁਹਾਡੇ ਸ਼ਬਦ ਜਿਹੜੇ ਇਨਸਾਨ ਦੇ ਕੋਈ ਹੁੰਦੇ ਨਾ, ਉਹਦੀ ਭਾਵਨਾ ਪ੍ਰਗਟ ਕਰ ਹੀ ਜਾਂਦੇ, ਉਹ ਲੱਖ ਲੁਕੋ ਲਵੇ ਮਿੰਟ ਜੀ, ਸ਼ਬਦਾਂ ਤੋਂ ਬੰਦਾ। ਹਾਂਜੀ, ਅਗਲੀ ਖਬਰ ਦੇ ਵੱਲ ਵਧ ਗਿਆ ਆਪਾਂ। ਸਿੱਧੂ ਸਾਹਿਬ ਨੂੰ ਜ਼ਿਆਦਾ ਹੀ ਸਮਾਂ ਦੇ ਗਏ ਤੇ ਹਿਮਾਂਸ਼ੀ ਖੁਰਾਣਾ, ਇੱਕ ਬੀਬੀ ਅਦਾਕਾਰ ਤੇ ਉਹਦੇ ਪਿਤਾ ਦੀ ਗ੍ਰਿਫਤਾਰੀ ਹੋਈ ਹੈ ਜੀ, ਖਾਸੀ ਚਰਚਾ ਉਹਦੀ ਵੀ। ਹਾਂਜੀ ਦੇਖੋ, ਹਿਮਾਂਸ਼ੀ ਖੁਰਾਣਾ ਇੱਕ ਐਕਟਰੈਸ ਆ। ਇਹ ਕੁੜੀ ਪਹਿਲਾਂ ਸ਼ਾਇਦ ਮਾਡਲਿੰਗ ਕਰਦੀ ਸੀਗੀ, ਫਿਰ ਬਾਅਦ ਦੇ ਵਿੱਚ ਤਾਂ ਕਾਫੀ ਵੱਡਾ ਨਾਮ ਬਣ ਗਿਆ। ਤੇ ਗੱਲ ਇਹ ਆ ਕਿ ਜਿਹੜਾ ਇਲੈਕਸ਼ਨ ਹੋਇਆ ਸੀਗਾ 5 ਮਹੀਨੇ ਪਹਿਲਾਂ, ਉੱਥੇ ਗੁਰਾਇਆਂ ਦੇ ਵਿੱਚ, ਕਿਉਂਕਿ ਇਹਨਾਂ ਦੇ ਏਰੀਆ ਸ਼ਾਇਦ ਗੁਰਾਇਆ, ਤਾਂ ਉੱਥੇ ਨਾਇਬ ਤਹਿਸੀਲਦਾਰ ਦੇ ਨਾਲ ਕੋਈ ਮਾਰਕੁੱਟ ਤੇ ਕਥਿਤ ਤੌਰ ਤੇ ਪਾਲ ਦੁੱਪੜ ਦਾ ਮਸਲਾ ਸੀਗਾ। ਤਾਂ ਕੁਲਦੀਪ ਖੁਰਾਣਾ ਇਹਨਾਂ ਦੇ ਪਿਤਾ ਸੀਗੇ, ਉਹਨਾਂ ਤੇ FIR ਹੋਈ, ਤਾਂ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪਰ ਤੁਸੀਂ ਦੇਖੋ ਕਿ ਕੁਲਦੀਪ ਖੁਰਾਣਾ ਨਾਮ ਸ਼ਾਇਦ ਆਪਾਂ ਭਾਵੇਂ ਆਪਣੀ ਆਡੀਅנס ਨੂੰ ਦੱਸ ਦਿੱਤਾ ਹੋਵੇ, ਹਰੇਕ ਥੰਬਨੇਲ ਤੇ ਹਿਮਾਂਸ਼ੀ ਖੁਰਾਣਾ ਦਾ ਪਿਤਾ, ਹਿਮਾਂਸ਼ੀ ਖੁਰਾਣਾ ਦਾ, ਮਤਲਬ ਕਿ ਜਦੋਂ ਕੋਈ ਬੱਚਾ ਕਿਸੇ ਦਾ ਬਹੁਤ ਜ਼ਿਆਦਾ ਮਸ਼ਹੂਰ ਹੋ ਜਾਂਦਾ ਹੈ ਨਾ ਬਈ, ਇੱਕ ਤਾਂ ਇਹ ਆ ਕਿ ਮਾਪਿਆਂ ਨੂੰ ਫਿਰ ਦੇਖਣਾ ਚਾਹੀਦਾ, ਕਿਉਂਕਿ ਉਹ ਹਾਈ ਪ੍ਰੋਫਾਈਲ ਮਾਮਲਾ ਬਣ ਜਾਂਦਾ, ਜ਼ਿੰਮੇਵਾਰ ਰਹੋ, ਏਦਾਂ ਦੀ ਕੋਈ ਹਰਕਤ ਨਾ ਕਰੋ। ਦੂਜੀ ਗੱਲ ਇਹ ਕਿ ਉਹ ਫਿਰ ਉਹਨਾਂ ਦਾ ਨਾਮ, ਚਾਹੇ ਉਹ ਭੈਣ ਭਰਾ, ਕਿਸੇ ਨੇ ਕੋਈ ਗਲਤੀ ਕਰ ਦਿੱਤੀ ਹੈ, ਉਸ ਗਲਤੀ ਕੀਤੀ ਹੈ ਕਿਸੇ ਨੇ, ਮੰਨ ਲਓ ਗਲਤੀ ਕਰ ਲਈ ਆ, ਉਹ ਕੋਈ ਗਲਤੀ ਕਰਦਾ ਪਿਆ, ਤਾਂ ਉਹ ਕੀ ਹੈ ਕਿ ਉਹਦੀ ਗਲਤੀ ਤਾਂ ਜਿਹੜੀ ਹੈ ਉਹ ਪਿੱਛੇ ਰਹਿ ਜਾਂਦੀ ਹੈ, ਤੇ ਜਿਹੜਾ ਬੰਦਾ ਮਸ਼ਹੂਰ ਹੁੰਦਾ ਉਹਦੇ ਤੇ ਭਾਰੀ ਪੈ ਜਾਂਦੀ। ਸੋ ਹਿਮਾਂਸ਼ੀ ਖੁਰਾਣਾ ਦਾ ਪਿਤਾ ਫੜ ਲਿਆ ਗਿਆ, ਪਰ ਹਿਮਾਂਸ਼ੀ ਖੁਰਾਣਾ ਕੁਝ ਜ਼ਿਆਦਾ ਹੀ ਮਸ਼ਹੂਰ ਕਰ ਦਿੱਤੀ ਅੱਜ ਮੀਡੀਆ। ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ। ਜਿਹੜੀ ਥੰਬਨੇਲ ਦੀ ਤੁਸੀਂ ਗੱਲ ਕੀਤੀ, ਪਿਛਲੇ ਦਿਨਾਂ ਦੇ ਵਿੱਚ ਮੈਂ ਵੀ ਇਹ ਗੌਰ ਕਰ ਰਿਹਾ ਸੀ। ਮੈਂ ਸੋਚ ਰਿਹਾ ਸੀਗਾ ਵੀ ਉਹ ਇੱਕ ਕਲਾਕਾਰ ਆ, ਮੁੰਡਾ ਹਿੰਮਤ ਸੰਧੂ ਨੌਜਵਾਨ ਆ, ਤੇ ਉਹਦਾ ਵਿਆਹ ਹੋਇਆ ਰਵਿੰਦਰ ਗਰੇਵਾਲ ਦੀ ਧੀ ਦੇ ਨਾਲ। ਉਹ ਬੱਚੀ ਦਾ ਨਾਮ ਵੀ ਲਿਖਿਆ ਜਾ ਸਕਦਾ ਸੀਗਾ ਕਿ ਹਿੰਮਤ ਸੰਧੂ ਦਾ ਵਿਆਹ ਫਲਾਂ ਕੁੜੀ ਦੇ ਨਾਲ ਹੋਇਆ, ਉਹ ਸਾਰਿਆਂ ਨੇ ਲਿਖਿਆ ਹਿੰਮਤ ਸੰਧੂ ਦਾ ਵਿਆਹ ਹੋਇਆ ਰਵਿੰਦਰ ਗਰੇਵਾਲ ਦੀ ਧੀ ਦੇ ਨਾਲ। ਕਾਰਨ ਕੀ, ਰਵਿੰਦਰ ਗਰੇਵਾਲ ਮਤਲਬ ਕਲਿੱਕ ਵਾਲੀ ਚੀਜ਼ ਆ, ਮਤਲਬ ਉਹਨੂੰ ਲੋਕ ਜਾਣਦੇ ਆ। ਇਸ ਤਰ੍ਹਾਂ ਲੋਕ ਲਿਖਣਗੇ ਸਚਿਨ ਤੰਦੂਲਕਰ ਦੀ ਧੀ, ਮਤਲਬ ਲੋਕ ਨਹੀਂ, ਮੀਡੀਆ ਲਿਖੂਗਾ ਸਚਿਨ ਤੰਦੂਲਕਰ ਦੀ ਧੀ, ਸ਼ਾਹਰੁਖ ਖਾਨ ਦੀ ਧੀ, ਵੀ ਯਾਰ ਉਹ ਬੱਚੀ ਦਾ ਨਾਂ ਹੀ ਲਿਖਦੇ ਤੁਸੀਂ, ਉਹ ਤਾਂ 18 ਸਾਲ ਤੋਂ ਉੱਪਰ ਆ। ਜੀ ਹਾਂ, ਬਿਲਕੁਲ। ਇਹ ਤੁਹਾਨੂੰ ਪਤਾ ਹੀ ਹੈ, ਵਿਊਜ਼ ਦੀ ਗੇਮ ਹੈ, ਤਕਨੀਕੀ ਤੌਰ ਤੇ ਇਹ ਜ਼ਰੂਰੀ ਵੀ ਆ, ਰੋਜੀ ਰੋਟੀ ਵੀ ਇਹਨਾਂ ਦੀ ਇਸੇ ਕੰਮ ਤੋਂ ਹੀ ਚੱਲਦੀ ਹੈ। ਕੀ ਕਰੀਏ। ਬਿਲਕੁਲ ਸਹੀ ਹੈ। ਡੇਰਾ ਮੁਖੀ ਦੇ ਮਾਮਲੇ ਦੇ ਵਿੱਚ CBI ਨੂੰ ਫਟਕਾਰ ਪਾਈ ਹੈ ਜੀ। ਹਾਂਜੀ ਦੇਖੋ, ਇਹ ਜਿਹੜਾ ਕਹਿ ਲਓ ਸਾਧਵੀਆਂ ਵਾਲਾ ਮਾਮਲਾ ਸੀ, ਜਿਹਦੇ ਵਿੱਚ ਇਹਨੂੰ ਸਜ਼ਾ ਹੋਈ ਹੈ ਡੇਰਾ ਮੁਖੀ ਨੂੰ, ਤਾਂ ਇਹਦੇ ਚ ਕੀ ਆ ਕਿ ਜੋ CBI ਉੱਥੇ ਗਈ ਆ, CBI ਨੂੰ ਫਟਕਾਰ ਇਸ ਕਰਕੇ ਪਈ ਆ ਕਿਉਂਕਿ CBI ਨੇ ਮਾਮਲੇ ਦੇ ਨਾਲ ਜਿਹੜਾ ਜੁੜਿਆ ਰਿਕਾਰਡ ਹੈ ਉਹਦੀ ਸਮੀਖਿਆ ਕਰਨ ਲਈ ਸਮਾਂ ਮੰਗਿਆ, ਜਿਹਦੇ ਤੇ ਹਾਈ ਕੋਰਟ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਤਰੀਕ ਹਾਸਲ ਕਰਨ ਲਈ ਤੁਸੀਂ ਕੀ ਪਰਚੀ ਪਾਉਣਾ ਜ਼ਰੂਰੀ ਆ ਤੁਹਾਡੇ ਵਾਸਤੇ, ਕੁਝ ਸਲਿੱਪ ਵਗੈਰਾ ਲਾਤੀ ਸੀ ਇਹਨਾਂ ਨੇ। ਤਾਂ ਖੈਰ ਹੁਣ 10 ਦਸੰਬਰ ਦੀ ਤਰੀਕ ਜਿਹੜੀ ਹੈ ਮੁਕਰਰ ਕੀਤੀ ਗਈ ਆ। ਪ੍ਰਵੀਨ ਜੀ, ਇਹਦੇ ਚ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦੇਵਾਂ ਜੀ, ਇੱਕ ਸੁਣਵਾਈ ਡਿਪੋਂਸਕ ਬਣਾਉਣ ਵਾਲੇ ਮਾਮਲੇ ਦੀ ਵੀ ਹੋਈ ਸੀਗੀ ਬੀਤੇ ਦਿਨੀ ਹਾਈ ਕੋਰਟ ਚ, ਜੋ ਉਹ ਟ੍ਰਾਇਲ ਰੁਕਿਆ ਹੋਇਆ ਸੀਗਾ, ਉਹ ਵੀ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਚ ਸ਼ੁਰੂ ਹੋ ਜਾਏਗਾ, ਕਿਉਂਕਿ ਹਾਈ ਕੋਰਟ ਨੇ ਉਹ ਮੈਨੂੰ ਲੱਗਦਾ ਖਾਰਜ ਕਰ ਦਿੱਤੀ ਹੈ। ਪਰ ਇਹਦੇ ਵਿੱਚ ਹੁਣ ਇੱਕ ਚੀਜ਼ ਹੋਰ ਦੇਖੋ ਤੁਸੀਂ ਜੀ, ਕਿ ਇਹ ਜਿਹੜੀ ਇਹ ਸਜ਼ਾ ਨੂੰ ਚੈਲੰਜ ਹੋਈ ਅਪੀਲ ਹੈ, ਜਿਹਦੇ ਤੇ ਜਾ ਕੇ ਹਾਈ ਕੋਰਟ ਜਵਾਬ ਦੇ ਰਿਹਾ। ਤਾਂ ਤੁਸੀਂ ਦੇਖੋ ਕਿ ਪਹਿਲਾ ਮਾਮਲਾ ਸੀਗਾ ਜਿਹੜਾ ਰਣਜੀਤ ਸਿੰਘ ਹੱਤਿਆਕਾਂਡ, ਤਾਂ ਉਹਦੇ ਚੋਂ ਡੇਰਾ ਮੁਖੀ ਹਾਈ ਕੋਰਟ ਚ ਜਾ ਕੇ ਬਰੀ ਹੋ ਗਿਆ ਸੀ। ਉਹ ਤੋਂ ਉਹ ਗੱਲ ਮੈਨੂੰ ਲੱਗਦਾ ਆਪਾਂ ਸ਼ਾਇਦ ਪਹਿਲਾਂ ਹੀ ਸੰਕੇਤ ਦੇ ਦਿੱਤਾ ਸੀਗਾ ਕਿ ਵੱਡਾ ਫੈਸਲਾ ਆਏਗਾ। ਇਹ ਉਹ ਸ਼ਾਇਦ ਫਰਵਰੀ ਦੀ ਗੱਲ ਹੈ, ਜੇ ਮੈਂ ਨਹੀਂ ਭੁੱਲਦਾ।
ਜੀ, ਜੀ। ਮੈਨੂੰ ਤਰੀਕ ਯਾਦ ਹੈ ਉਹ, ਕਿਉਂਕਿ ਸਾਰਾ ਕੁਝ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ। ਹੂੰ, ਤਾਂ ਹੂੰ, ਹੂੰ, ਮੈਨੂੰ ਇਉਂ ਲੱਗਦਾ ਹਾਲੇ ਸਾਲ ਨਹੀਂ ਪਿਆ ਤੇ ਦੂਸਰਾ ਕੇਸ ਵੀ ਸੁਣਵਾਈ ਤੇ ਲੱਗ ਗਿਆ, ਹੂੰ, ਤੇ ਜੇ ਇਹ ਵੀ ਬੈਕ ਟੂ ਬੈਕ ਕੇਸ ਬਰੀ ਹੋ ਜਾਂਦਾ, ਜੇ ਹੂੰ, 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 ਨਿਕਲ ਜਾਂਦਾ ਹੈ, ਤਾਂ ਬਹੁਤ ਕੁਝ ਸੋਚਣ ਵਿਚਾਰਨਾ। ਹੂੰ। ਜੀ, ਬਿਲਕੁਲ, ਬਿਲਕੁਲ। ਤੇ ਮਿੰਟੂ ਜੀ, ਅਡਾਨੀ ਦੀ ਗੱਲ ਕਰੀਏ, ਬੰਗਲਾਦੇਸ਼ ਵੀ ਆਪਾਂ ਲੰਘੇ ਦਿਨੀ ਚਰਚਾ ਕੀਤੀ ਸੀ ਵੀ ਉਹ ਕਹਿੰਦੇ ਅਸੀਂ ਵੀ ਰਿਵਿਊ ਕਰਾਂਗੇ ਜਿਹੜੇ ਇਹਦੇ ਨਾਲ ਕੰਟਰੈਕਟ ਹੋਏ ਆ। ਅਮਰੀਕਾ ਦੇ ਬਾਰੇ ਖਬਰਾਂ ਆਪਾਂ ਸਾਰਿਆਂ ਨੇ ਜਾਣੂ ਹੀ ਆ, ਤੇ ਜਿਹੜੀ ਇੱਕ ਹੋਰ ਦੇਸ਼ ਹੈ ਕੀਨੀਆ, ਸ਼ਾਇਦ ਉਹਨਾਂ ਨੇ ਸਾਰੇ ਰੱਦ ਹੀ ਕਰਤੇ ਜਿੰਨੇ ਵੀ ਇਹਦੇ ਨਾਲ ਪ੍ਰੋਜੈਕਟ ਚੱਲ ਰਹੇ ਸੀਗੇ। ਆਸਟ੍ਰੇਲੀਆ ਦੇ ਵਿੱਚ ਵੀ ਪ੍ਰੋਟੈਸਟ ਹੋ ਰਹੇ ਨੇ ਕੋਲ ਮਾਈਨਿੰਗ ਨੂੰ ਲੈ ਕੇ। ਹੁਣ ਤੇਲੰਗਾਨਾ ਨੇ ਅਡਾਨੀ ਦਾ ਡੋਨੇਸ਼ਨ ਠੁਕਰਾ ਦਿੱਤਾ ਜੀ। ਆਪਾਂ ਤਾਂ ਇਹ ਵੇਖਿਆ ਮਿੰਟੂ ਜੀ, ਜਿਹੜੇ ਸਿਆਸਤਦਾਨ ਹੈ ਸਰਕਾਰ ਬਣਨ ਤੋਂ ਪਹਿਲਾਂ ਹੀ ਕਾਰਪੋਰੇਟਾਂ ਦੇ ਦਰਾਂ ਤੇ ਚਲੇ ਜਾਂਦੇ ਵੀ ਸਾਨੂੰ ਡੋਨੇਸ਼ਨ ਦਿਓ, ਸਾਡੇ ਨਾਲ ਮਿਲ ਕੇ ਚਲੋ। ਤੁਸੀਂ ਤੇਲੰਗਾਨਾ ਵਾਲੇ ਠੁਕਰਾ ਰਹੇ ਆ ਜੀ ਡੋਨੇਸ਼ਨ। ਦੇਖੋ, ਇਹ ਹੋਇਆ ਸੀਗਾ ਕਿ ਜਿਹੜੇ ਰੈਡੀ ਸਾਹਿਬ ਆ, ਹੂੰ, ਹੂੰ, ਇਹਨਾਂ ਨੇ ਪਿੱਛੇ ਜੇ ਪ੍ਰਪੋਜ਼ਲ ਦੇ ਦਿੱਤਾ ਸੀਗਾ ਕਿ ਤੇਲੰਗਾਨਾ ਚ ਆ ਕੇ ਇਨਵੈਸਟ ਕਰੋ, ਜੀ, ਅਡਾਨੀ ਸਾਹਿਬ। ਜੀ, ਜੀ। ਉਸ ਟਾਈਮ ਬੜੀ ਫਜ਼ੀਅਤ ਹੋਈ ਸੀ ਇਹਨਾਂ ਦੀ ਕਿ ਰਾਹੁਲ ਗਾਂਧੀ ਤੇ ਅਡਾਨੀ ਤੇ ਬਈ ਬਹੁਤ ਤਿੱਖੇ ਸ਼ਬਦੀ ਹਮਲੇ ਕਰਦੇ, ਤੇ ਤੁਸੀਂ ਉਹਨੂੰ ਸੱਦ ਰਹੇ ਹੋ। ਹੂੰ, 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 ਦੋਨਾਂ ਚ ਕੌਣ ਸਹੀ ਹੈ? ਹੂੰ, ਹੁਣ ਇਹਨਾਂ ਨੇ ਕੋਈ 100 ਕਰੋੜ ਦਾ ਡੋਨੇਸ਼ਨ ਜਿਹੜਾ ਸੀਗਾ ਉਹ ਦੇਣਾ ਸੀਗਾ, ਯੰਗ ਇੰਡੀਆ ਸਕਿੱਲ ਯੂਨੀਵਰਸਿਟੀ ਦੇ ਲਈ ਆਫਰ ਕੀਤਾ ਗਿਆ ਸੀਗਾ। ਹੂੰ, ਹੁਣ ਸੀਐਮ ਇਸ ਪਾਸੇ ਆਏ ਆ ਕਿ ਨਹੀਂ, ਅਸੀਂ ਇਹ ਡੋਨੇਸ਼ਨ ਜਿਹੜਾ ਨਹੀਂ ਰਿਸੀਵ ਕਰਾਂਗੇ, ਕਿਉਂਕਿ ਇਹਦੇ ਨਾਲ ਸਾਡੀ ਛਵੀ ਨੂੰ ਨੁਕਸਾਨ ਪਹੁੰਚੇਗਾ। ਜੀ। ਤਾਂ ਇੱਕ ਚੀਜ਼ ਸਾਫ਼ ਹੈ, ਜਿਵੇਂ ਤੁਸੀਂ ਕਿਹਾ ਕਾਰਪੋਰੇਟ ਜੋ ਵੀ ਹੈ, ਹੂੰ, ਹੂੰ, ਕਿ ਪ੍ਰਵੀਨ ਜੀ, ਅਮਰੀਕਾ 'ਚ ਜੋ ਹੁੰਦਾ ਹਾਂਜੀ। ਉਹ ਹੋ ਜਾਵੇ, ਪਰ ਇੰਡੀਆ 'ਚ ਅਡਾਨੀ ਦਾ ਕੁਝ ਨਹੀਂ ਹੋਏਗਾ। ਹੂੰ, ਕਿਉਂ? ਹੂੰ, ਮੈਂ ਵਾਰ-ਵਾਰ ਕਹਿੰਦਾ ਸੀਗਾ ਅਡਾਨੀ ਦੇ ਮਾਮਲੇ 'ਚ ਕਿ ਅਡਾਨੀ ਇੰਡੀਆ ਦੀ ਅਰਥ ਵਿਵਸਥਾ ਦੀ ਇੱਕ ਬੈਕਬੋਨ ਆ। ਹੂੰ, ਜੇ ਉਹ ਹਿੱਲਦਾ, ਜੇ ਉਹ ਟੁੱਟਦਾ, ਫ੍ਰੈਕਚਰਡ ਹੁੰਦੀ ਆ, ਹੂੰ। ਕਹਾਣੀ ਸਾਰੀ ਸੱਟ ਵਿਗੜ ਵੱਜਣੀ ਜਾਏਗੀ। ਵੱਜਣੀ। ਸੋ ਹਾਂਜੀ, ਇਸ ਕਰਕੇ ਇਹੀ ਤੇ ਚੀਜ਼ਾਂ ਹੁੰਦੀਆਂ ਨੇ ਨਾ, ਹੂੰ, ਕਿ ਜੇ ਤਾਂ ਫਿਰ ਮੁਕਾਬਲੇਬਾਜ਼ੀ ਹੈ ਕਾਰਪੋਰੇਟ 'ਚ, ਹੂੰ, ਹੂੰ, ਤਾਂ ਠੀਕ ਵੀ ਆ। ਪੂੰਜੀਵਾਦੀ ਵਿਵਸਥਾ ਦੇ ਵਿੱਚ ਜੇ ਨਿਰਪੱਖ ਮੁਕਾਬਲੇਬਾਜ਼ੀ ਹੈ ਹੂੰ, ਹੂੰ, ਤਾਂ ਠੀਕ ਹੈ, ਜੀ। ਪਰ ਜੇ ਉਹ ਕਿਤੇ ਨਾ ਕਿਤੇ ਫੇਵਰਿਜ਼ਮ ਹਾਸਲ ਕਰਦੀ ਆ ਸੱਤਾ ਦਾ, ਤਾਂ ਹੂੰ, ਬਹੁਤ ਖਤਰਨਾਕ ਹੋ ਜਾਂਦੀ ਹੈ। ਹੂੰ, ਸਿਲੈਕਟਿਵ ਹੋ ਕੇ ਜਦੋਂ ਮੋਦੀ ਸਾਹਿਬ ਤੇ ਹੁਣ ਐਲਾਨੀਆਂ ਹੀ ਆ ਇੱਕ ਤਰ੍ਹਾਂ ਨਾਲ, ਵੈਸੇ ਤੇ ਉਹ ਨਹੀਂ ਬੋਲਦੇ ਅਡਾਨੀ ਵਾਲੇ ਮਾਮਲੇ, ਪਰ ਉਹ ਪਤਾ ਹੀ ਹੈ ਸਾਫ ਆ। ਹੂੰ, ਤਾਂ ਹੂੰ, ਕਹਿਣ ਦਾ ਮਤਲਬ ਇਹ ਹੈ ਕਿ ਇੱਥੇ ਆਹ ਕੁਛ ਤੇ ਹੋ ਸਕਦਾ, ਹੂੰ, ਪਰ ਅਮਰੀਕਾ ਵਾਂਗੂ ਅਡਾਨੀ ਤੇ ਕੋਈ ਮੁਕੱਦਮਾ, ਕੋਈ ਜਾਂਚ, ਕੋਈ ਪੜਤਾਲ, ਹੂੰ, ਹੂੰ, ਐਸਾ ਉਹ ਨਹੀਂ, ਭੁੱਲ ਜਾਓ, ਬਿਲਕੁਲ। ਐਸਾ ਨਹੀਂ। ਇਹ ਚੀਜ਼ਾਂ ਤੇ ਚੱਲਣ। ਜੀ, ਜੀ, ਬਿਲਕੁਲ, ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਖਾਸ ਖਬਰਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਇੱਕ ਆਪਾਂ ਹਰ ਵਾਰੀ ਜਦੋਂ ਕੋਈ ਗੱਲ ਚੱਲਦੀ ਹੈ ਸਰਕਾਰਾਂ ਦੇ ਬਾਬਤ, ਤਾਂ ਉਦੋਂ ਆਪਾਂ ਇੱਕ ਗੱਲ ਜ਼ਰੂਰ ਕਹਿਣਾ ਹੈ ਕਿ ਜਿਹੜਾ ਸੋਰਸ ਆਫ ਇਨਫੋਰਮੇਸ਼ਨ ਹੈ ਆਮ ਲੋਕਾਂ ਦੇ ਲਈ, ਆਮ ਜਿਹੜੇ ਵਿਚਰਨ ਵਾਲੇ ਮਾਤੜ ਲੋਕ ਨੇ, ਉਹ ਕੈਪਚਰਡ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ। ਕੈਪਚਰਡ ਕਿਵੇਂ? ਕਿ ਜਿਹੜੇ ਹਮ-ਮਸ਼ਵਰਾ ਲੋਕ ਨੇ ਉਹਨਾਂ ਨੂੰ ਸਪੋਂਸਰ ਕਰ ਦੇਣਾ, ਉਹਨਾਂ ਨੂੰ ਐਡਾਂ ਦੇ ਦੇਣੀਆਂ, ਉਹਨਾਂ ਨੂੰ ਇਸ਼ਤਿਹਾਰ ਦੇ ਦੇਣੇ, ਤੇ ਜਿਹੜੇ ਹਮ-ਮਸ਼ਵਰਾ ਨਹੀਂ ਗੇ ਉਹਨਾਂ ਨੂੰ ਆਰਥਿਕ ਤੌਰ ਤੇ ਉਸ ਤਰੀਕੇ ਦੇ ਨਾਲ ਹੱਥ ਘੁੱਟ ਲੈਣਾ ਜਾਂ ਉਹਨਾਂ ਨੂੰ ਚੱਲਣ ਨਾ ਦੇਣਾ। ਇਹ ਤਾਂ ਉਹ ਗੱਲ ਹੋ ਗਈ ਜਿਹੜੀ ਸਰਕਾਰਾਂ ਆਪਣੇ ਦੇਸ਼ ਦੇ ਵਿੱਚ ਕਰ ਸਕਦੀਆਂ ਨੇ। ਮਤਲਬ ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ, ਤਕਰੀਬਨ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ, ਜਿਹੜੀ ਸੋਰਸ ਆਫ ਇਨਫੋਰਮੇਸ਼ਨ ਆਮ ਲੋਕਾਂ ਦਾ, ਉਹ ਮਾਰ ਦਿੱਤਾ ਗਿਆ, ਉਹ ਘਟਾ ਦਿੱਤਾ ਗਿਆ। ਇਹਦੇ ਨਾਲ ਜਿਹੜੇ ਹੋਰ ਮੀਡੀਆ ਅਦਾਰੇ ਨੇ, ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਨੇ, ਜਿਹੜੇ ਕਿਸੇ ਤਰ੍ਹਾਂ ਉਹਨਾਂ ਦੇ ਸ਼ਿਕੰਜੇ ਦੇ ਵਿੱਚ ਨਹੀਂ ਆ ਸਕਦੇ, ਉਹਨਾਂ ਨੂੰ ਫਿਰ ਉਹਨਾਂ ਦੀ ਰੀਚ ਘਟਾ ਦਿੱਤੀ ਜਾਂਦੀ ਹੈ। ਉਹਨਾਂ ਦੇ ਉੱਤੇ ਬਹੁਤ ਤਰ੍ਹਾਂ ਦੇ ਨਾਲ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਹੋਰ ਜਿੰਨੇ ਵੀ ਪਲੇਟਫਾਰਮ ਨੇ, ਕਿਉਂਕਿ ਅਲਟੀਮੇਟਲੀ ਜੋ ਬੋਟਮ ਲਾਈਨ ਆ ਉਹ ਇਹੀ ਹੈ ਕਿ ਸਰਕਾਰਾਂ ਦੀ ਮਰਜ਼ੀ ਤੋਂ ਬਿਨਾਂ ਕੁਛ ਵੀ, ਕਈ ਥਾਵਾਂ ਤੇ ਕਈ ਪਲੇਟਫਾਰਮ ਉਹ ਨਹੀਂ ਇਸ ਤਰ੍ਹਾਂ ਦਾ ਅਲਾਓ ਕਰਦੇ। ਇਹਦੇ ਨਾਲ ਉਹ ਪੱਤਰਕਾਰ ਜਿਨ੍ਹਾਂ ਨੇ YouTube ਦੇ ਉੱਤੇ ਆਪਣੇ ਕੰਮ ਕੀਤੇ ਸੀ, ਉਹਨਾਂ ਨੂੰ ਵੀ ਉਹਨਾਂ ਦੀਆਂ ਜਿਹੜੀਆਂ ਜਾਣਕਾਰੀਆਂ ਉਹ ਵੀ ਸਾਰੇ ਲੋਕਾਂ ਤੱਕ ਨਹੀਂ ਪਹੁੰਚਦੀਆਂ। ਸਿੱਟਾ ਇਹ ਨਿਕਲਦਾ ਹੈ ਕਿ ਅੱਜ ਅਡਾਨੀ ਦੇ ਮਾਮਲੇ ਤੇ ਵਿਸ਼ਵ ਭਰ ਦੇ ਵਿੱਚ ਜੋ ਰਿਪੋਰਟਿੰਗ ਹੋ ਰਹੀ ਹੈ, ਔਰ ਜੋ ਆਪਾਂ ਖਬਰ ਵੀ ਬ੍ਰੇਕ ਕੀਤੀ ਸੀ ਸ਼ਾਮ ਦੇ ਸਮੇਂ ਪੰਜਾਬੀ ਰੇਡੀਓ ਐਸਏ ਦੇ ਉੱਤੇ ਵੀ ਤੁਸੀਂ ਸੁਣੀ ਹੋਣੀ ਆ, ਉਹ ਜਿਹੜੀ ਇਨਫੋਰਮੇਸ਼ਨ ਹੈ, ਜਿਹੜੀ ਕਿ ਸਹੀ ਤੇ ਸਟੀਕ ਜਾਣਕਾਰੀ ਹੈ,
ਉਹ ਉੱਥੋਂ ਦੇ ਲੋਕਾਂ ਨੂੰ ਪਹੁੰਚਣ ਦਿੱਤੀ ਨਹੀਂ ਜਾ ਰਹੀ ਤੇ ਜਿਹੜਾ ਮੀਡੀਆ ਉਹ ਇਹ ਪਰੋਸ ਰਿਹਾ ਕਿ ਅਡਾਨੀ ਦਾ ਕੁਛ ਵਿਗੜਨਾ ਹੀ ਨਹੀਂ ਹੈ, ਅਡਾਨੀ ਨੇ ਕੁਛ ਕੀਤਾ ਹੀ ਨਹੀਂ ਹੈ, ਇਹ ਤਾਂ ਅਮਰੀਕਾ ਦਾ ਇੱਕ ਪ੍ਰੋਪੇਗੈਂਡਾ। ਉੱਥੋਂ ਦੀ ਜਿਹੜੀ ਸਰਕਾਰ ਆ ਉਹ ਇਹ ਪ੍ਰਚਾਰ ਰਹੀ ਹੈ ਕਿ ਕੁਛ ਨਹੀਂ, ਕੁਛ ਵਾਪਰਿਆ ਹੀ ਨਹੀਂਗਾ, ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਵਿੱਚੋਂ ਅਡਾਨੀ ਜਿਹੜਾ ਉਹ ਬਾਹਰ ਨਿਕਲੂਗਾ ਤੇ ਉਹਨਾਂ ਨੇ ਤਾਂ ਤੁਹਾਨੂੰ ਪਤਾ ਹਰੇਕ ਬੰਦਾ ਡਿਨਾਈ ਕਰਦਾ ਪਹਿਲਾਂ, ਜਿਹਦੇ ਤੇ ਵੀ ਦੋਸ਼ ਲੱਗਦੇ ਆ। ਸਰਕਾਰ ਕੋਲੇ ਮਹਿਕਮੇ ਨੇ, ਸੇਬੀ ਹੈ, ਜਿਹੜਾ ਇਨਵੈਸਟਮੈਂਟ ਨੂੰ ਦੇਖਦਾ, ਜਿਹਦੇ ਕੋਈ ਆਪਣੇ ਮਾਪਦੰਡ ਨੇ, ਆਪਣੇ ਕੋਈ ਕਾਇਦੇ ਕਾਨੂੰਨ ਨੇ, DRI ਹੈ, ED ਹੈ, IT ਹੈ, CBI ਹੈ, ਕਿੰਨੇ ਅਦਾਰੇ ਨੇ ਸਰਕਾਰ ਕੋਲੇ, ਕਿਸੇ ਇੱਕ ਨੇ ਵੀ ਚੂੰ ਤੱਕ ਕੀਤੀ ਹੈ ਇਸ ਮਾਮਲੇ ਦੇ ਵਿੱਚ। ਔਰ ਇੰਨਾ ਹੀ ਇਹੋ ਜਿਹੀ ਘੁਟਾਲਿਆਂ ਦੀ ਗੱਲ ਕਰਕੇ, ਇਹੋ ਜਿਹੀ ਜਿਹੜੇ ਘਪਲੇਬਾਜ਼ੀਆਂ ਦੀ ਗੱਲ ਕਰਕੇ ਲੰਮਾ ਨਹੀਂ ਜਾਂਦੇ ਆਪਾਂ। 2 ਮੁੱਖ ਮੰਤਰੀ ਜਿਹੜੇ ਹੇਮੰਤ ਸੋਰੇਨ ਨੇ ਝਾਰਖੰਡ ਦੇ ਵਿੱਚ, ਉਹਨਾਂ ਨੂੰ ਜੇਲ੍ਹ ਹੋਈ, ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਹੋਈ ਨਹੀਂ, ਮਾਫ਼ ਕਰਨਾ, ਉਹਨਾਂ ਨੂੰ ਜੇਲ੍ਹ ਜਾਣਾ ਪਿਆ। ਅਰਵਿੰਦ ਕੇਜਰੀਵਾਲ ਨੂੰ 2 ਮੁੱਖ ਮੰਤਰੀ ਜਿਹੜੇ ਪਿਛਲੇ ਦਿਨੀ ਏਜੰਸੀਆਂ ਨੇ ਚੱਕ ਕੇ ਅੰਦਰ ਠੋਕ ਕੇ। ਪਰ ਇਹ ਤਾਂ ਮੁੱਖ ਮੰਤਰੀ ਤਾਂ ਠੋਕ ਕੇ ਜਾ ਸਕਦੇ, ਪਰ ਇੱਕ ਆਮ ਬੰਦਾ ਉਹਦੇ ਖਿਲਾਫ ਕਿਸੇ ਦਾ ਕਦਮ ਪੁੱਟਣ ਨੂੰ ਵੀ ਦਿਲ ਨਹੀਂ ਕਰਦਾ, ਓਡਾ ਹੀ ਹੈ ਨਹੀਂਗਾ। ਸੇਬੀ ਦੇ ਬਾਰੇ ਉਹ ਬੀਬੀ ਆਪ, ਜਿਹਦੇ ਬਾਰੇ ਮਾਧਵੀ ਬੁੱਚ, ਜਿਹਦੇ ਬਾਰੇ ਆਪਾਂ ਖਬਰਾਂ ਵੀ ਸਾਂਝੀਆਂ ਕੀਤੀਆਂ। ਖੈਰ ਇਹ ਜਾਣਕਾਰੀ ਲੰਬੀ ਹੋ ਜਾਣੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਇੱਕ ਤਾਂ ਸੋਰਸ ਆਫ ਇਨਫੋਰਮੇਸ਼ਨ ਦੇ ਬਾਰੇ ਗੱਲਬਾਤ ਕਰਾਂਗੇ, ਇੱਕ ਜਿਹੜੇ ਸਲਾਹਕਾਰ ਕਿਸੇ ਬੰਦੇ ਨੂੰ, ਸਿਆਸੀ ਬੰਦੇ ਨੂੰ ਜਦੋਂ ਕੋਈ ਉਹ ਜੇ ਟੱਕਰ ਜਾਣ, ਉਹਦੇ ਜਿਹੜੇ ਨਤੀਜੇ ਨੇ, ਤੇ ਜਿਹੜਾ ਲਗਾਤਾਰ ਜਾਣਕਾਰੀਆਂ ਦਾ, ਦੁਵਿਧਾਵਾਂ ਦਾ ਦਵੰਧ ਆ, ਇਹ ਦਵੰਧ ਆ, ਇਹਦੇ ਬਾਰੇ ਆਪਾਂ ਗੱਲਬਾਤ ਕਰ ਹੀ ਰਹੇ ਹਾਂ। ਇੱਕ ਹੋਰ ਵੀਡੀਓ ਵਾਇਰਲ ਹੋਈ ਸੀ, ਕੁਛ ਸਮਾਂ ਮਿਲਿਆ ਤਾਂ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ। ਨਿੱਕੇ ਬੱਚੇ ਦੀ, ਜਿਹੜਾ ਸਕੂਲ ਦੇ ਵਿੱਚ ਇੱਕ ਟੀਚਰ ਦੇ ਜਿਹੜੀ ਵੀਡੀਓ ਆ ਉਹ ਵਾਇਰਲ ਹੋਈ ਸੀ, ਉਹਦੇ ਬਾਰੇ ਗੱਲਬਾਤ ਜ਼ਰੂਰ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਦੁਵਿਧਾਵਾਂ ਦਾ ਦਵੰਦ। ਇਹ ਸ਼ਬਦ ਇਸ ਕਰਕੇ ਵਰਤਿਆ ਜਾ ਰਿਹਾ ਕਿਉਂਕਿ ਆਪਾਂ ਲੰਘੇ ਦਿਨਾਂ ਤੋਂ ਜੋ ਪੰਥਕ ਹਲਕਿਆਂ ਦੇ ਵਿੱਚ ਜੋ ਖਬਰਾਂ ਵਾਪਰੀਆਂ, ਉਹ ਕੋਸ਼ਿਸ਼ ਕੀਤੀ ਕਿ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਖਬਰ ਤੇ ਨਜ਼ਰ ਦੇ ਦੋਵਾਂ ਹਿੱਸਿਆਂ ਦੇ ਵਿੱਚ, ਚਾਹੇ ਉਹ ਸਵੇਰ ਦਾ ਪ੍ਰੋਗਰਾਮ ਹੁੰਦਾ, ਚਾਹੇ ਉਹ ਸ਼ਾਮ ਦਾ ਹੁੰਦਾ। ਇਹ ਤੋਂ ਇਲਾਵਾ ਇਸ ਹਿੱਸੇ ਦੇ ਵਿੱਚ ਵੀ ਆਪਾਂ ਕੋਸ਼ਿਸ਼ ਕੀਤੀ ਕਿ ਜੋ ਕੁਛ ਵਾਪਰ ਰਿਹਾ, ਇਹ ਲੱਗਿਆ ਜਾਂ ਇਹ ਪ੍ਰਭਾਵ ਜਾ ਰਿਹਾ ਸੀਗਾ ਲਗਾਤਾਰ ਕਿ ਗਿਆਨੀ ਹਰਪ੍ਰੀਤ ਸਿੰਘ ਜੀ, ਜਿਹੜੇ ਕਿ ਕਾਰਜਕਾਰੀ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਹੇ ਨੇ, ਉਹਨਾਂ ਨੂੰ ਅਕਾਲੀ ਦਲ ਦੇ ਕੁਝ ਧੜਿਆਂ ਵੱਲੋਂ ਟਰੋਲ ਕੀਤਾ ਜਾ ਰਿਹਾ ਸੀ, ਉਹਨਾਂ ਦੇ ਬਾਰੇ ਬਹੁਤ ਕੁਛ ਕੀਤਾ ਜਾ ਰਿਹਾ ਸੀ। ਤਾਂ ਇਹ ਵੀ ਲੱਗਿਆ ਕਿ ਸ਼ਾਇਦ ਉਹ ਇਸ ਮਾਮਲੇ ਦੇ ਵਿੱਚ ਵਿਕਟਮ ਹੋ ਸਕਦੇ ਨੇ, ਤਾਂ ਉਹਨਾਂ ਦੇ ਨਾਲ ਖੜਨਾ ਬਣਦਾ ਹੈ। ਪਰ ਜਦੋਂ ਆਪਾਂ ਉਹਨਾਂ ਦੇ ਪਿਛਲੇ ਕੁਝ ਸਮੇਂ ਦੇ ਦੌਰਾਨ ਉਹਨਾਂ ਵੱਲੋਂ ਕੁਛ ਕੀਤੇ ਗਏ ਕੰਮਾਂ ਦੇ ਬਾਰੇ ਜਾਂ ਉਹਨਾਂ ਦੇ ਬਿਆਨਾਂ ਦੇ ਬਾਰੇ ਚਰਚਾ ਕਰਦੇ ਹਾਂ, ਤਾਂ 3-4 ਗੱਲਾਂ ਦਾ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਦਾ। ਪਹਿਲੀ ਤਾਂ ਇਹ ਕਿ ਜਿਸ ਦਿਨ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਜਿਹੜਾ ਫਰਜ਼ ਹੈ ਜਾਂ ਉਹ ਉਸ ਡਿਊਟੀ ਨੂੰ ਨਿਭਾ ਰਹੇ ਸੀ, ਉਹ ਛੱਡੀ, ਤੇ ਉਸ ਦਿਨ ਉਹਨਾਂ ਨੇ ਮਸ਼ਕਰੀ ਦੇ ਰੂਪ ਦੇ ਵਿੱਚ ਇਹ ਗੱਲ ਕਹੀ ਕਿ ਸਾਡੀ ਦਿੱਲੀ ਦੇ ਨਾਲ ਯਾਰੀ ਹੈ। ਉਹ ਤਵੱਕੋ ਨਹੀਂ ਸੀ ਉਹਨਾਂ ਤੋਂ ਉਮੀਦ ਨਹੀਂ ਸੀ ਕਿ ਇਸ ਲਹਿਜੇ ਦੇ ਨਾਲ ਉਹ ਇਹ ਗੱਲਾਂ ਕਰਨਗੇ। ਹੈ ਨਹੀਂ ਹੈ, ਉਹ ਬਾਅਦ ਦੀਆਂ ਗੱਲਾਂ ਨੇ, ਪਰ ਕਈ ਵਾਰੀ ਤੁਹਾਡਾ ਗੱਲ ਕਰਨ ਦਾ ਜਿਹੜਾ ਲਹਿਜਾ ਹੁੰਦਾ, ਉਹ ਬੜਾ ਹਲਕਾ ਹੁੰਦਾ ਤੇ ਜੋ ਵੀ ਬੰਦਾ ਕੋਈ ਕਿਸੇ ਵੀ ਤਰ੍ਹਾਂ ਦਾ ਆਗੂ ਹੈ, ਚਾਹੇ ਕੋਈ ਧਾਰਮਿਕ ਹੈ, ਚਾਹੇ ਕੋਈ ਸਮਾਜਿਕ ਹੈ, ਚਾਹੇ ਕੋਈ ਕਿਸੇ ਵੀ ਤਰ੍ਹਾਂ ਦੇ ਆਗੂ ਹੈਗੇ ਨੇ, ਉਹਨਾਂ ਨੂੰ ਲੀਡ ਦਿੱਤੀ ਹੋਈ ਹੈ ਕਿਸੇ ਵੀ ਧਿਰ ਨੇ, ਕਿਸੇ ਵੀ ਜਥੇਬੰਦੀ ਨੇ, ਤਾਂ ਉਹ ਤੋਂ ਉਮੀਦ ਇਹ ਕੀਤੀ ਜਾਂਦੀ ਹੈ, ਤਵੱਕੋ ਇਹ ਕੀਤੀ ਜਾਂਦੀ ਹੈ ਕਿ ਉਹਦੀਆਂ ਗੱਲਾਂ ਦੇ ਵਿੱਚ ਸੰਜੀਦਗੀ, ਸਦਭਾਵਨਾ ਤੇ ਗੰਭੀਰਤਾ ਹੋਊਗੀ। ਹਲਕੀ ਗੱਲ ਉਹਨਾਂ ਤੋਂ ਨਹੀਂ ਆਪਾਂ ਉਮੀਦ ਕਰ ਸਕਦੇ। ਤਾਂ ਉਹਨਾਂ ਨੇ ਬੜੇ ਹਲਕੇ ਲਹਿਜੇ ਦੇ ਨਾਲ ਕਿਹਾ। ਇੱਕ ਉਹਨਾਂ ਨੇ ਲੰਘੇ ਦਿਨ ਹੀ ਕਿਹਾ, ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਰਾਘਵ ਚੱਡਾ ਤੇ ਉਹ ਬੀਬੀ ਜਿਹੜੀ ਅਦਾਕਾਰਾ, ਬਾਲੀਵੁੱਡ ਅਦਾਕਾਰਾ, ਤੇ ਉਹਨਾਂ ਦੇ ਵਿਆਹ ਦੇ ਵਿੱਚ ਤੁਸੀਂ ਗਏ ਸੀਗੇ, ਤੇ ਉਹ ਕਹਿੰਦਾ ਵੀ ਮੇਰੀ ਬੱਚੀ ਨੇ ਮਿਲਣਾ ਸੀਗਾ। ਸੋ ਉਹਨਾਂ ਨੂੰ ਇਸ ਕਰਕੇ ਵੀ ਕਿਹਾ ਕਿ ਜਿਹੜੇ ਲੋਕ ਸਿੱਖ ਮਾਮਲਿਆਂ ਦੇ ਨਾਲ ਵਾਹ ਵਾਸਤਾ ਨੇ, ਉਹ ਕਹਿੰਦੇ ਵੀ ਤੁਸੀਂ ਕੈਸੇ ਕਿਰਦਾਰ ਪੈਦਾ ਕੀਤੇ ਆ, ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਬਾਰੇ ਦੱਸ ਰਹੇ ਹੋ ਤੇ ਤੁਸੀਂ ਆਪਣੇ ਬੱਚਿਆਂ ਨੂੰ ਮਾਈ ਭਾਗੋ ਦੇ ਬਾਰੇ ਦੱਸਣਾ ਸੀਗਾ। ਮਤਲਬ ਇਹ ਤੁਹਾਡਾ, ਜੇਕਰ ਜਥੇਦਾਰ ਸਾਹਿਬ ਹੀ ਇਸ ਤਰ੍ਹਾਂ ਦੇ ਬੱਚੇ ਆਪਣੇ ਪੈਦਾ ਕਰ ਰਹੇ ਨੇ ਕਿ ਉਹਨਾਂ ਦੀਆਂ ਰੁਚੀਆਂ ਬਾਲੀਵੁੱਡ ਵੱਲ ਆ, ਤਾਂ ਕੌਮ ਨੂੰ ਉਹ ਕੀ ਕਹਿਣਗੇ। ਇਸ ਕਰਕੇ ਉਹਨਾਂ ਦੀ ਥੋੜੀ ਜਿਹੀ ਜ਼ਿਆਦਾ ਆਲੋਚਨਾ ਹੋਈ। ਤੀਜਾ ਜਿਹੜਾ ਮਾਮਲਾ ਸੀਗਾ, ਉਹਨਾਂ ਨੇ ਭਾਵੁਕ ਹੋ ਕੇ ਕੌਮ ਨੂੰ ਕਿਹਾ, ਤਾਂ ਉੱਥੇ ਵੀ ਉਹਨਾਂ ਦੀ ਟੀਕਾ ਟਿੱਪਣੀ ਹੋਈ ਕਿ ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਸਿੱਖ ਇਤਿਹਾਸ ਦੇ ਵਿੱਚ ਅਜਿਹੇ ਸੂਰਮੇ ਹੋਏ ਨੇ, ਅਜਿਹੇ ਯੋਧੇ ਹੋਏ ਨੇ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਪਰ ਉਹਨਾਂ ਨੇ ਕਦੇ ਅੱਖ ਦੇ ਵਿੱਚੋਂ ਪਾਣੀ ਦਾ ਤਬਕਾ ਨਹੀਂ, ਉਹਨਾਂ ਦੇ ਹੰਝੂ ਨਹੀਂ ਕਦੇ ਆਏ ਸੀ। ਵੱਖ-ਵੱਖ ਜਿਹੜੇ ਯੋਧੇ ਨੇ, ਸੂਰਬੀਰਾਂ ਨੇ, ਉਹਨਾਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ। ਚਲੋ ਆਪਾਂ ਬਾਏ ਨੇਮ ਤਾਂ ਕਿਸੇ ਦਾ ਕੀ ਜ਼ਿਕਰ ਕਰਨਾ, ਆਪਾਂ ਤੁਲਨਾ ਨਹੀਂ ਕਰ ਰਹੇ ਕਿਸੇ ਨਾਲ ਵੀ। ਤਾਂ ਇਹ ਗੱਲ ਜਿਹੜੀ ਆ ਤੁਹਾਨੂੰ ਸ਼ੋਭਾ ਨਹੀਂ ਦਿੰਦੀ। ਪਰ ਇਸ ਮਾਮਲੇ ਦੇ ਵਿੱਚ ਆਪਾਂ ਅਖੀਰ ਦੇ ਉੱਤੇ ਇਹ ਗੱਲ ਵੀ ਕਹੀ ਸੀ ਕਿ ਇਹਦਾ ਮਤਲਬ ਅਕਾਲੀ ਦਲ ਦੇ ਧੜਿਆਂ ਨੂੰ ਬਰੀ ਕਰਨਾ ਨਹੀਂ ਆ। ਹੁਣ ਵੀ ਲੋਕਾਂ ਦੀ ਅੱਖ ਆ, ਲੋਕ ਦੇਖ ਰਹੇ ਨੇ ਕਿ ਉੱਥੇ ਕੀ ਕੁਛ ਵਾਪਰ ਰਿਹਾ। ਜਿਹੜੀ ਧਿਰ ਹਾਵੀ ਆ ਜਾਂ ਜਿਹੜੀ ਧਿਰ ਦਾ ਪ੍ਰੋਪੇਗੈਂਡਾ ਜ਼ਿਆਦੇ ਚੱਲਦਾ, ਜਿਹੜੀ ਧਿਰ ਮਸ਼ੀਨਰੀ ਉੱਤੇ ਕਾਬਜ਼ਾ, ਸੋਸ਼ਲ ਮੀਡੀਆ ਉੱਤੇ ਕਾਬਜ਼ਾ, ਇਹਦਾ ਮਤਲਬ, ਜਾਂ ਜਿਹੜੀ ਧਿਰ ਦੇ ਕੋਲੇ ਇਹ ਹੈ ਕਿ ਸਾਡੇ ਕੋਲੇ ਫੈਕਟ ਜ਼ਿਆਦੇ ਨੇ, ਸਾਡੇ ਕੋਲੇ ਬੁਲਾਰੇ ਜ਼ਿਆਦੇ ਨੇ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਬੇਕਸੂਰ ਹੈ। ਅਕਾਲੀ ਦਲ ਕੋਲੇ ਬਹੁਤ ਕੁਛ ਆ, ਚੈਨਲਾਂ ਤੇ ਬੈਠਣ ਵਾਲੇ ਬੁਲਾਰੇ ਬਹੁਤ ਆ, ਸੋਸ਼ਲ ਮੀਡੀਆ ਤੇ ਬੋਲਣ ਵਾਲੇ ਲੋਕ ਬਹੁਤ ਆ, ਹਲੇ ਵੀ ਉਹਨਾਂ ਕੋਲੇ ਟੀਮਾਂ ਹੈਗੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਸੁਖਬੀਰ ਬਾਦਲ ਬਰੀ ਹੈ। ਉਹ ਤਨਖਾਹੀਆ ਕਰਾਰ ਹੈ, ਤਨਖਾਹ ਜਦੋਂ ਲੱਗੂਗੀ ਤਖ਼ਤ ਸਾਹਿਬਾਨ ਤੋਂ, ਉਦੋਂ ਆਪਾਂ ਦੇਖਾਂਗੇ। ਜਿਹੜੀ ਅਗਲੀ ਵੀਡੀਓ ਆ, ਅਗਲੇ ਜਿਹੜਾ ਮਸਲਾ ਸੀਗਾ, ਸੋਰਸ ਆਫ ਇਨਫੋਰਮੇਸ਼ਨ ਬਾਰੇ ਆਪਾਂ ਕਿਸੇ ਦਿਨ ਖੁੱਲੇ ਦਿਨ ਗੱਲ ਕਰਾਂਗੇ। ਲੰਘੇ ਸਾਲਾਂ ਦੇ ਵਿੱਚ ਜਿਹੜੇ ਮੀਡੀਆ ਅਦਾਰਿਆਂ ਦੇ ਉੱਤੇ ਛਾਪੇਮਾਰੀਆਂ ਹੋਈਆਂ, ਉਹਨਾਂ ਦੇ ਕਿਸ ਕਾਰਨਾਂ ਤੋਂ ਬਾਅਦ, ਕਿੰਨਾ ਖਬਰਾਂ ਤੋਂ ਬਾਅਦ ਹੋਈਆਂ, ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ। ਇੱਕ ਸੰਖੇਪ ਦੇ ਵਿੱਚ ਜ਼ਰੂਰ ਦੱਸ ਦਿੰਨਾ, ਪ੍ਰੰਜੋ ਰਾਏ ਜਿਹੜੇ ਗੁਹਾ ਨੇ, ਉਹ ਇੱਕ ਪੱਤਰਕਾਰ ਨੇ, ਨਿਊਜ਼ ਕਲਿੱਕ ਦੇ। ਆਪਾਂ ਉਹਨਾਂ ਦੇ ਬਾਰੇ ਪਹਿਲਾਂ ਵੀ ਗੱਲਬਾਤ ਕੀਤੀ ਸੀ ਜਦੋਂ ਵਿਸ਼ਾਲ ਸ਼ਰਮਾ ਨੂੰ ਫੜਿਆ ਗਿਆ ਸੀਗਾ। ਉਹਨਾਂ ਨੇ ਜਿਹੜਾ ਅਡਾਨੀ ਦਾ, ਸੇਬੀ ਦਾ ਜਿਹੜਾ ਸਾਰਾ ਚੱਕਰ ਹੈ, ਤੇ ਟੈਕਸ ਹੈਵਨ ਦੇ ਬਾਰੇ ਰਿਪੋਰਟਾਂ ਕੱਢ ਕੇ ਲਿਆਂਦੀਆਂ ਸੀਗੀਆਂ, ਉਹਨਾਂ ਦੀ ਕੋਈ ਰਿਪੋਰਟ ਵੀ ਆਪਾਂ ਜ਼ਰੂਰ ਤੁਹਾਡੇ ਰੂਬਰੂ ਕਰਾਂਗੇ। ਉਹਨਾਂ ਰਿਪੋਰਟਾਂ ਨੂੰ ਕੱਢਣ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਗਿਆ। ਇੱਕ ਪਾਸੇ ਸਰਕਾਰ ਪਿੱਟਦੀ ਹੈ ਕਿ ਸਾਨੂੰ ਟੈਕਸ ਸਾਡਾ ਚੋਰੀ ਹੋ ਗਿਆ, ਦੂਜੇ ਪਾਸੇ ਜਿਹੜਾ ਰਿਪੋਰਟਿੰਗ ਕਰ ਰਿਹਾ, ਉਹਨੇ ਤੁਸੀਂ ਘਰਾਂ ਦੇ ਉਹਨਾਂ ਤੇ ਪਰਚੇ ਪਾ ਕੇ ਤੁਸੀਂ ਘਰਾਂ ਦੇ ਛਾਪੇਮਾਰੀਆਂ ਕਰ ਰਹੇ ਹੋ। ਕੈਸਾ ਦੋਗਲਾ ਕਿਰਦਾਰ ਆ ਤੁਹਾਡਾ। ਤੇ ਜਿਹੜੀ ਵੀਡੀਓ ਵਾਇਰਲ ਹੋਈ ਹੈ, ਇੱਕ ਬੱਚਾ ਉਹ ਸਕੂਲ ਦੇ ਵਿੱਚ ਜਾਂਦਾ, ਮਾਸਟਰ ਉਹ ਤੋਂ ਪੁੱਛਦੇ ਨੇ ਕਿ ਤੂੰ ਕੰਮ ਨਹੀਂ ਕੀਤਾ, ਤਾਂ ਉਹ ਬੱਚਾ ਦੱਸਦਾ ਕਿ ਨਹੀਂ, ਮੈਂ ਹੁਣ ਇੱਥੇ ਬਹਿ ਕੇ ਕਰ ਲੈਣਾ। ਤੇ ਮਾਸਟਰ ਕਹਿੰਦੇ ਕੀ ਖਾਧਾ, ਉਹ ਕਹਿੰਦਾ ਮੈਂ ਕੁਛ ਨਹੀਂ ਖਾਧਾ, ਮੈਂ ਘਰੋਂ ਭੁੱਖਾ ਆਇਆ, ਘਰੇ ਆਟਾ ਹੀ ਹੈ ਨਹੀਂ ਸੀਗਾ। ਇਹ ਜਦੋਂ ਕਿਸੇ ਵੀ ਬੰਦੇ ਨੇ ਵੀਡੀਓ ਦੇਖੀ, ਤਾਂ ਉਹਦਾ ਜ਼ਾਹਰ ਜੀ ਗੱਲ ਹੈ ਕਿ ਇਨਸਾਨ ਦੇ ਤੌਰ ਤੇ ਆਪਣਾ ਮਨ ਜਿਹੜਾ ਭਾਵੁਕ ਹੋ ਜਾਂਦਾ ਵੀ ਸਮਾਜ ਦੇ ਵਿੱਚ ਐਸੇ ਵੀ ਲੋਕ ਨੇ, ਅਜਿਹੇ ਵੀ ਲੋਕ ਨੇ ਜਿਨ੍ਹਾਂ ਦੇ ਘਰੇ ਸਵੇਰੇ ਆਟਾ ਵੀ ਨਹੀਂ ਹੁੰਦਾ। ਇਹ ਸੱਚ ਆ। 2015-16 ਦੇ ਵਿੱਚ ਇੱਕ ਰਿਪੋਰਟ ਵੀ ਆਪਾਂ ਪੰਜਾਬੀ DSA ਤੇ ਕੀਤੀ ਸੀ, ਤੇ ਉਹ ਰਿਪੋਰਟ ਪੰਜਾਬੀ ਟ੍ਰਿਬਿਊਨ ਨੇ ਵੀ ਛਾਪੀ ਸੀ ਕਿ ਪੰਜਾਬ ਦੇ ਵਿੱਚ ਜਾਂ
ਪੂਰੇ ਦੇਸ਼ ਦੇ ਬਾਰੇ ਉਹਨਾਂ ਨੇ ਇੱਕ ਸਰਵੇ ਕੀਤਾ ਸੀਗਾ ਰਿਪੋਰਟ ਦੇ ਵਿੱਚ 55 ਤੋਂ 65% ਬੱਚੇ ਅਜਿਹੇ ਨੇ ਜਿਨ੍ਹਾਂ ਦਾ ਸਕੂਲ ਜਾਣ ਦਾ ਟੀਚਾ ਸਿੱਖਿਆ ਘੱਟ, ਢਿੱਡ ਭਰਨਾ ਜ਼ਿਆਦਾ, ਕਿਉਂਕਿ ਉੱਥੇ ਮਿਡ ਡੇ ਮੀਲ ਮਿਲ ਜਾਂਦਾ। ਹੁਣ ਇੱਕ ਹੋਰ ਚਰਚਾ ਚੱਲੀ ਕਿ ਜੇਕਰ ਪਰਿਵਾਰਾਂ ਨੂੰ ਫ੍ਰੀ ਕਣਕ ਵੀ ਮਿਲਦੀ ਆ, ਜਵਾਕਾਂ ਨੂੰ ਮਿਡ ਡੇ ਮੀਲ ਵੀ ਮਿਲਦਾ, ਤੇ ਜੇਕਰ ਫਿਰ ਵੀ ਇਸ ਤਰ੍ਹਾਂ ਦੇ ਪਰਿਵਾਰ ਨੇ ਕਿ ਉਹਨਾਂ ਕੋਲੇ ਖਾਣਾ ਨਹੀਂ, ਤਾਂ ਇਹ ਕਿਉਂ ਹੈ? ਇਹਦੇ 2-3 ਕਾਰਨ ਨੇ। ਇੱਕ ਤਾਂ ਇਹ ਹੈ ਕਿ ਕਈ ਵਾਰੀ ਕਿਉਂਕਿ ਆਪਾਂ ਪਿੰਡਾਂ ਦੇ ਵਿੱਚੋਂ ਆਉਂਦੇ ਹਾਂ, ਆਪਾਂ ਨੂੰ ਪਤਾ ਕਈ ਪਰਿਵਾਰਾਂ ਦੇ ਉੱਤੇ ਦੁੱਖਾਂ ਦੇ ਪਹਾੜ ਟੁੱਟ ਪੈਂਦੇ, ਉਹਨਾਂ ਦਾ ਜਿਹੜਾ ਸਰਮਾਇਆ ਉਹ ਖਰਚ ਹੋ ਜਾਂਦਾ ਕਈ ਵਾਰੀ ਬਿਮਾਰੀਆਂ ਕਰਕੇ ਜਾਂ ਹੋਰ ਕਾਰਨਾਂ ਕਰਕੇ, ਜਾਂ ਕਈ ਵਾਰੀ ਅਣਕਿਆਸੇ ਵਾਪਰੇ ਹਾਦਸਿਆਂ ਕਰਕੇ। ਉਹਨਾਂ ਦਾ ਉਹ ਜਦੋਂ ਸਰਮਾਇਆ ਖਰਚ ਜਾਂਦਾ, ਫਿਰ ਦਿਹਾੜੀ ਮਜ਼ਦੂਰੀ ਕਰਨ ਵਾਲਾ ਬੰਦਾ ਜਿਹੜਾ ਉਹ ਜਦੋਂ ਜਿੰਨਾ ਚਿਰ ਮਜ਼ਦੂਰੀ ਕਿਤੇ ਮਿਲ ਜਾਂਦਾ, ਕੰਮ ਮਿਲੀ ਜਾਂਦਾ, ਉਹਨਾਂ ਚਿਰ ਉਹ ਕਰ ਲੈਂਦਾ, ਫਿਰ ਜਦੋਂ ਵਿਹਲਾ ਤਾਂ ਫਿਰ ਉਹਦਾ ਗੁਜ਼ਰ ਬਸਰ ਕਰਨਾ ਔਖਾ ਹੋ ਜਾਂਦਾ। ਜਿਹੜੀ ਦੂਜੀ ਗੱਲ ਆ ਉਹ ਇਹ ਹੈ ਕਿ ਜਿਹੜਾ ਅਨਾਜ ਮਿਲਦਾ ਫ੍ਰੀ ਦਾ ਸਰਕਾਰ ਤੋਂ, ਉਹ ਮਾਫ਼ ਕਰਨਾ, ਕਈ ਅਜਿਹੇ ਪਰਿਵਾਰ ਜਿਨ੍ਹਾਂ ਦੇ ਕੋਲੇ ਸੋਰਸਿਸ ਦੀ ਕੋਈ ਕਮੀ ਨਹੀਂ ਹੈ, ਜਿਹੜੇ ਆਰਥਿਕ ਤੌਰ ਤੇ ਜ਼ਮੀਨਾਂ ਜਾਇਦਾਦਾਂ ਵਾਲੇ ਆ, ਉਹਨਾਂ ਦਾ ਹੱਕ ਖਾ ਜਾਂਦੇ ਨੇ। ਤੇ ਜਿਹੜੀ ਆਪਾਂ ਤੀਜੀ ਗੱਲ ਆ ਕਿ ਕੁਝ ਲੋਕ ਕਹਿੰਦੇ ਨੇ ਰਿਜ਼ਰਵੇਸ਼ਨ ਗਲਤ ਆ। ਹਾਂ, ਰਿਜ਼ਰਵੇਸ਼ਨ ਦੇ ਮਾਪਦੰਡ ਗਲਤ ਹੋ ਸਕਦੇ ਆ ਕਿ ਉਹ ਗਰੀਬ ਨੂੰ ਕਿਸੇ ਨੂੰ ਜਾਤੀ ਕਰਕੇ ਮਿਲ ਰਹੀ ਹੈ, ਭਾਵੇਂ ਉਹ ਕਿੱਡਾ ਵੀ ਧਨਾੜ ਆ, ਤੇ ਕੋਈ ਵਿਚਾਰਾ ਜਰਨਲ ਵਰਗ ਦੇ ਵਿੱਚ ਵੀ ਹੈਗਾ ਤੇ ਉਹ ਲੋੜਵੰਦ, ਪਰ ਉਹਨੂੰ ਮਿਲ ਨਹੀਂ ਰਹੀ। ਉਹਦੇ ਤਰੀਕਾਕਾਰ ਤੇ ਜ਼ਰੂਰ ਬਹਿਸ ਹੋ ਸਕਦੀ ਹੈ, ਪਰ ਇਹੋ ਜਿਹੇ ਕੁਝ ਲੋਕ ਸਮਾਜ ਦੇ ਵਿੱਚ ਹਮੇਸ਼ਾ ਮੌਜੂਦ ਰਹਿੰਦੇ ਨੇ, ਜਿਹੜੇ ਲੋਕਾਂ ਦੀ ਹਮੇਸ਼ਾ ਉਹ ਲੋੜ ਹੁੰਦੀ ਹੈ, ਤੇ ਉਹਨਾਂ ਨੂੰ ਆਰਥਿਕ ਤੌਰ ਤੇ ਸੰਪੰਨ ਕਰਨਾ, ਉਹਨਾਂ ਨੂੰ ਅੱਗੇ ਲੈ ਕੇ ਆਉਣਾ, ਦੱਬੇ ਕੁਚਲੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ, ਉਸ ਕਰਕੇ ਸਿਸਟਮ ਦੀ ਉਹਨਾਂ ਪ੍ਰਤੀ ਫਰਜ਼ ਨੇ ਕੁਛ। ਇਸ ਕਰਕੇ ਉਹ ਚਲੋ ਹੁਣ ਤਾਂ ਤੁਹਾਨੂੰ ਪਤਾ ਜਦੋਂ ਗੱਲ ਸੋਸ਼ਲ ਮੀਡੀਆ ਤੇ ਆ ਜੇ ਵਾਇਰਲ ਕਾਫੀ ਹੋ ਜਾਂਦੀ ਆ, ਪਰ ਅੱਜ ਵੀ ਸਾਨੂੰ ਇਹ ਗੱਲ ਜ਼ਰੂਰ ਮੰਨਣੀ ਪਊਗੀ ਕਿ ਸਾਡੇ ਪਿੰਡਾਂ ਦੇ ਵਿੱਚ, ਸਾਡੇ ਘਰਾਂ ਦੇ ਨੇੜੇ ਤੇੜੇ, ਸਾਡੇ ਆਮ ਗਲੀ ਗਵਾਂਢ ਦੇ ਵਿੱਚ ਕੁਝ ਅਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਜਾਂ ਤਾਂ ਜਦੋਂ ਸ਼ਾਮ ਹੁੰਦੀ, ਆਥਣ ਹੁੰਦਾ, ਉਦੋਂ ਉਹਨਾਂ ਨੂੰ ਫਿਕਰ ਹੁੰਦਾ ਕਿ ਨੀਂਦ ਕਿਵੇਂ ਆਊਗੀ, ਕਿਉਂਕਿ ਉਹਨਾਂ ਨੂੰ ਇਹ ਨਹੀਂ ਗਾ ਕੋਈ ਰੋਗ ਆ, ਕਿਉਂਕਿ ਉਹਨਾਂ ਨੂੰ ਢਿੱਡ ਭਰਵੀਂ ਰੋਟੀ ਨਹੀਂ ਮਿਲਦੀ। ਤੇ ਜਾਂ ਫਿਰ ਸਵੇਰੇ ਜਦੋਂ ਉਹਨਾਂ ਦੇ ਬੱਚੇ, ਉਹਨਾਂ ਦੇ ਘਰ ਦੇ ਜੀ ਕੰਮਾਂ ਕਾਰਾਂ ਤੇ ਜਾਂਦੇ ਆ, ਉਦੋਂ ਉਹਨਾਂ ਨੂੰ ਫਿਕਰ ਹੁੰਦਾ ਕਿ ਇਹਨਾਂ ਦੇ ਟਿਫਨ ਦੇ ਵਿੱਚ ਕੀ ਪਾਉਣਾ, ਕਿਉਂਕਿ ਹੁੰਦਾ ਹੀ ਕੁਛ ਨਹੀਂ। ਸੋ ਠੀਕ ਆ, ਹਰ ਇੱਕ ਬੰਦੇ ਦੇ ਆਪੋ ਆਪਣੇ ਤਰੀਕਾਕਾਰ ਨੇ, ਪਰ ਕਿਉਂਕਿ ਸਮਾਂ ਆਪਾਂ ਜ਼ਿਆਦਾ ਲੈ ਗਏ ਹਾਂ, ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਦਾ। ਮੇਰਾ ਕੋਈ ਦੋਸਤ ਸੀਗਾ, ਉਹ ਪੁੱਛਣ ਗਿਆ ਕਿਸੇ ਮਜ਼ਦੂਰ ਭਰਾ ਦੇ ਘਰੇ ਕਿ ਬਈ ਤੂੰ ਅੱਜ ਸਪਰੇਅ ਸਾਡੇ ਨਾਲ ਕਰਾ ਦੇਂਗਾ ਜਾਂ ਨਹੀਂ, ਪਰ ਉਹ ਪਹਿਲਾਂ ਹੀ ਜਦੋਂ ਘਰੇ ਵੜਨਾ ਹੀ ਸੀਗਾ, ਉਹਨੇ ਤੇ ਉਹਦੀ ਘਰ ਵਾਲੀ ਲੜ ਰਹੀ ਸੀ ਉਹਦੇ ਨਾਲ। ਉਹ ਕਹਿੰਦੇ ਘਰੇ ਜਾ ਕੇ ਕਹਿੰਦੇ ਵੀ ਤਾਈ ਕੀ ਹੋਇਆ, ਕਿ ਤੁਸੀਂ ਲੜ ਕਾਹਤੋਂ ਰਹੇ ਆ, ਤੂੰ ਲੜਦੀ ਕਾਹਤੋਂ ਇਹਦੇ ਨਾਲ, ਤਾਏ ਨਾਲ? ਤੇ ਉਹ ਕਹਿੰਦੀ ਵੀ ਪੁੱਤ ਮੈਂ ਇਹਨੂੰ ਕਦੋਂ ਦੀ ਕਹੀ ਜਾਂਦੀ ਵੀ ਘਰੇ ਆਟਾ ਹੈ ਨਹੀਂਗਾ, ਤੇ ਤੂੰ ਆਟੇ ਦਾ ਕੋਈ ਪ੍ਰਬੰਧ ਕਰ, ਵੀ ਰੋਟੀ ਲਾਈਏ, ਦੁਪਹਿਰ ਹੋ ਗਿਆ, ਇੰਨਾ ਦਿਨ ਚੜ੍ਹ ਗਿਆ, ਤੇ ਜਵਾਕ ਵਿਚਾਰੇ ਭੁੱਖੇ ਵਿਲਕਦੇ, ਕੋਈ ਕਿਸੇ ਕੋਲੇ ਨਾਲ ਖੜਾ, ਕੋਈ ਕਿਸੇ ਕੋਲੇ ਨਾਲ ਖੜਾ। ਉਹ ਕਹਿੰਦਾ ਤਾਇਆ ਤੂੰ ਸਪਰੇਅ ਕਰਾਈ ਚਾਹੇ ਨਾ ਕਰਾਈ, ਤੂੰ ਮੇਰੇ ਨਾਲ ਕੰਮ ਤੇ ਜਾਈ ਭਾਵੇਂ ਨਾ ਜਾਈ, ਇੱਕ ਕੰਮ ਕਰ, ਰੇਹੜੀ ਲਿਆ ਜੋੜ ਕੇ ਹੁਣੇ, ਤੇ ਸਾਡੇ ਘਰੋਂ 4 ਬੋਰੀਆਂ ਕਣਕ ਦੀਆਂ ਭਰ ਕੇ ਲਿਆ, ਸਿਆਲੋ ਸਿਆਲ ਤੇਰੇ ਘਰੋਂ ਆਟਾ ਨਹੀਂ ਮੁੱਕਣਾ ਚਾਹੀਦਾ, ਤੂੰ ਕੰਮ ਕਰੇ ਨਾ ਕਰੇ। ਇਸ ਤਰ੍ਹਾਂ ਦੇ ਪਰਿਵਾਰ ਹੈਗੇ ਨੇ, ਭਾਵੇਂ ਉਹ ਸਰਕਾਰਾਂ ਦੀਆਂ ਮਾੜੀਆਂ ਪਾਲਿਸੀਆਂ ਕਰਕੇ ਨੇ, ਤੇ ਭਾਵੇਂ ਕਿਸੇ ਵੀ ਤਰੀਕੇ ਕਰਕੇ ਨੇ। ਲੋੜ ਆ ਕਿ ਅਸੀਂ ਬੇਸ਼ੱਕ ਹੋਰਾਂ ਥਾਵਾਂ ਤੇ ਬਥੇਰਾ ਖਰਚ ਕਰਦੇ ਹਾਂ, ਤੇ ਜੇ ਕਿਸੇ ਐਸੇ ਲੋੜਵੰਦ ਦੀ ਮਦਦ ਆਪਾਂ ਕਰ ਦੇਈਏ, ਤਾਂ ਉਹ ਮਨੁੱਖਤਾਵਾਦੀ ਹੋਣ ਦਾ ਇੱਕ ਵਧੀਆ ਪ੍ਰਮਾਣ, ਮੈਨੂੰ ਨਹੀਂ ਲੱਗਦਾ ਇਸ ਤੋਂ ਬਿਹਤਰ ਕੋਈ ਪ੍ਰਮਾਣ ਹੋ ਸਕਦਾ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ 2-3 ਮਿੰਟ ਜ਼ਿਆਦਾ ਲੈ ਗਏ ਹਾਂ, ਉਹਦੇ ਲਈ ਮਾਫੀ ਚਾਹੁੰਦੇ ਹਾਂ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।